ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਹਾਜ਼ਰ ਹੋ ਕੇ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜੀ ਸੁਸ਼ੀਲ ਦਸਾਂਝ। ਦੱਸਣਗੇ ਸਾਨੂੰ ਕਿ ਪੰਜਾਬ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੋਇਆ। ਉਹਨਾਂ ਨਾਲ ਗੱਲਬਾਤ ਕਰਾਂਗੇ। ਪੰਜਾਬੀ ਰੇਡੀਓ USA ਨੂੰ ਜੀ ਤੁਸੀਂ ਸੁਣ ਸਕਦੇ ਆ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ। ਰੇਡੀਓ ਨੂੰ ਨੈੱਟ 'ਤੇ ਸੁਣਨੇ ਲਈ ਜੀ www.punjabiradiousa.com। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਚੱਲਦੇ ਫਿਰਦੇ ਕੰਮਕਾਰ ਕਰਦੇ ਸੁਣਨਾ ਚਾਹੁੰਦੇ ਆ ਫੋਨ ਦੇ ਉੱਤੇ ਨੰਬਰ ਡਾਇਲ ਕਰਕੇ 8325515029 6054756868। ਪੰਜਾਬੀ ਰੇਡੀਓ USA ਦੇ ਇਸ ਬੁਲਟਨ ਨੂੰ ਸਪਾਂਸਰ ਕੀਤਾ ਗਿਆ ਜੀ ਰਜਿੰਦਰ ਕੌਰ ਜੀ ਸੈਨੋਜੇ ਤੋਂ, ਰਣਜੀਤ ਸਿੰਘ ਜੀ ਨਿਊ ਜਰਸੀ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਵਿਸ ਤੋਂ, ਜਸਵੀਰ ਸਿੰਘ ਸਰਾਏ ਬੇਕਰਸਫੀਲਡ ਤੋਂ। ਬਹੁਤ ਬਹੁਤ ਧੰਨਵਾਦੀ ਹਾਂ ਜੀ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਸੁਸ਼ੀਲ ਦਸਾਂਝ ਹੋਰਾਂ ਨਾਲ। ਸੁਸ਼ੀਲ ਦਸਾਂਝ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਰਹੇ ਹਾਂ ਤੇ ਬਹੁਤ ਸਾਰੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਆਮ ਤੌਰ ਤੇ ਅਸੀਂ ਗੱਲਬਾਤ ਦਾ ਸਿਲਸਿਲਾ ਪੰਜਾਬ ਤੋਂ ਸ਼ੁਰੂ ਕਰਦੇ ਹਾਂ, ਪਰ ਜਿਵੇਂ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਆ ਉਹਨੇ ਇੱਕ ਮਹੱਤਵਪੂਰਨ ਮੁੱਦਾ ਬਣਾ ਦਿੱਤਾ ਇਹਨਾਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ 'ਚ ਦੇਸ਼ ਵਿੱਚ ਸਰਕਾਰ ਹੈ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ, ਤੇ 125 ਦਿਨਾਂ ਦੇ ਵਿੱਚ ਏਦਾਂ ਦਾ ਕੀ ਵਾਪਰ ਗਿਆ ਕਿ BJP ਦਾ ਪਾਣੀ ਜਾਂ ਨਰਿੰਦਰ ਮੋਦੀ ਦੀ ਲਹਿਰ ਜਿਹੜੀ ਦੱਸੀ ਜਾ ਰਹੀ ਸੀ ਉਹਦਾ ਪਾਣੀ ਉਤਰ ਗਿਆ। ਇਸ ਕਰਕੇ ਅਸੀਂ ਅੱਜ ਗੱਲਬਾਤ ਇਹਨਾਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਹੀ ਸ਼ੁਰੂ ਕਰਾਂਗੇ। ਪੰਜਾਬ ਦੀਆਂ ਗੱਲਾਂ ਬਾਤਾਂ ਵੀ ਹੋਣਗੀਆਂ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਆ ਜ਼ਿਮਨੀ ਚੋਣਾਂ ਹੋਈਆਂ ਆ ਤੇ ਉਹਨਾਂ ਦੇ ਜਿਹੜੇ ਰਿਜ਼ਲਟ ਆਏ ਆ, ਨਤੀਜੇ ਨਿਕਲੇ ਆ ਉਹਨਾਂ ਦੇ, ਉਹ ਬੜੇ ਹੈਰਾਨੀਜਨਕ ਆ। ਤੇ ਉਹਨਾਂ ਬਾਰੇ ਜ਼ਰੂਰ ਦੱਸਿਓ ਕਿ ਕਿੱਥੇ ਕਿੰਨੀਆਂ ਕੁ ਸੀਟਾਂ ਦੇ ਉੱਤੇ ਜਿਹੜੇ BJP ਤੋਂ ਬਿਨਾਂ ਦੂਸਰੀਆਂ ਪਾਰਟੀਆਂ ਵਾਲਿਆਂ ਨੇ ਉਹ ਸੀਟਾਂ ਜਿੱਤੀਆਂ। ਵੈਸੇ ਆਮ ਤੌਰ ਦੇ ਉੱਤੇ ਜਿਹੜੀਆਂ ਬਾਈ ਪੋਲਸ ਹੁੰਦੀਆਂ ਜਾਂ ਜ਼ਿਮਨੀ ਚੋਣਾਂ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਉਪ ਚੋਣਾਂ ਵੀ ਕਹਿ ਦਿੰਦੇ ਆ, ਇਹਨਾਂ ਦੇ ਨਤੀਜਿਆਂ ਨੂੰ ਤੁਸੀਂ ਉਸ ਰੂਪ ਦੇ ਵਿੱਚ ਨਹੀਂ ਇੰਪੋਜ਼ ਕਰ ਸਕਦੇ ਵੀ ਇਹ ਨਤੀਜੇ ਜਿਹੜੇ ਹੈ ਓਵਰਆਲ ਜਿਹੜੀ ਦੇਸ਼ ਦੇ ਵਿੱਚ ਇਸ ਵੇਲੇ ਜਿਹੜੀ ਸਰਕਾਰ ਚੱਲ ਰਹੀ ਹੈ ਉਹਦੇ ਖਿਲਾਫ ਮਤਲਬ ਹੈ ਜਾਂ ਵਿਰੋਧੀ ਜਿਹੜੇ ਆ ਇਸ ਸਰਕਾਰ ਦੇ ਉਹਨਾਂ ਦੇ ਹੱਕ ਦੇ ਵਿੱਚ ਮਤਲਬ ਹੈ, ਕਿਉਂਕਿ ਜ਼ਿਮਨੀ ਚੋਣਾਂ ਕੁਝ ਸੀਟਾਂ ਤੇ ਹੋਇਆ ਕਰਦੀ ਹੈ। ਪਰ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਨਤੀਜੇ ਇਸ ਕਿਸਮ ਦੇ ਆ ਜਾਂਦੇ ਹੈ ਜਿਹਨਾਂ ਦੀ ਤਵੱਕੋ ਨਹੀਂ ਕੀਤੀ ਹੁੰਦੀ ਤੇ ਫਿਰ ਜ਼ਰੂਰ ਉਹਦੇ ਤੇ ਚਰਚਾ ਕਰਨੀ ਬਣਦੀ ਹੈ ਕਿ ਆਖਰ ਏਦਾਂ ਦਾ ਕੀ ਵਾਪਰ ਗਿਆ ਜਿਹਦੇ ਕਰਕੇ ਕਿਆਸ ਤੋਂ ਉਲਟ ਜਿਹੜੇ ਨਤੀਜੇ ਆਏ ਆ। ਉਸ ਦਾ ਇਹ ਹੈ ਕਿ ਜਿਹੜੀਆਂ ਪਿਛਲੀ ਜ਼ਿਮਨੀ ਚੋਣਾਂ ਹੋਈਆਂ ਪਿੱਛੇ ਜਿਹੇ ਬਿਹਾਰ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਵੀ, ਉਹਦੇ ਨਤੀਜੇ ਵੀ ਜਿਹੜੇ ਆ ਕੋਈ ਭਾਰਤੀ ਜਨਤਾ ਪਾਰਟੀ ਦੇ ਚੰਗੇ ਨਤੀਜੇ ਨਹੀਂ ਸੀ ਜੀ। ਪਰ ਉਦੋਂ ਇੱਕ ਗੱਲ ਕਹੀ ਜਾ ਰਹੀ ਸੀ ਕਿ ਬਿਹਾਰ ਦੇ ਵਿੱਚ ਇੱਕ ਮਹਾ ਗੱਠਜੋੜ ਬਣ ਗਿਆ ਲਾਲੂ ਪ੍ਰਸਾਦ ਯਾਦਵ ਦਾ ਤੇ ਨਿਤੀਸ਼ ਕੁਮਾਰ ਦਾ ਤੇ ਕਾਂਗਰਸ ਦਾ। ਇਸ ਕਰਕੇ 1006 ਸੀਟਾਂ ਉਹ ਜਿੱਤ ਗਏ ਤੇ 4 ਸੀਟਾਂ BJP ਕੋਲ ਰਹਿ ਗਈਆਂ। ਪਰ ਅਸੀਂ ਉਦੋਂ ਇਹ ਗੱਲ ਕਹੀ ਸੀ ਕਿ ਇਹ ਜਿੱਤ ਕੋਈ ਲਾਲੂ ਦੀ, ਨਿਤੀਸ਼ ਕੁਮਾਰ ਦੀ ਜਾਂ ਕਾਂਗਰਸ ਦੀ ਕੋਈ ਵੱਡੀ ਜਿੱਤ ਨਹੀਂ। ਐਡਾ ਵੱਡਾ ਮਹਾ ਗੱਠਜੋੜ ਬਣਾਇਆ ਗਿਆ ਹੋਵੇ ਤੇ ਸੀਟਾਂ 1006 ਜਿੱਤਣ ਤੇ BJP ਦੀ ਬਹੁਤ ਵੱਡੀ ਹਾਰ ਨਹੀਂ ਮੰਨੀ ਜਾ ਸਕਦੀ। ਪਰ ਹੁਣ ਜਿਹੜੇ ਨਤੀਜੇ ਆਏ ਹੈ ਇੱਥੇ ਕਿ ਉਹਨਾਂ ਦੇ ਖਿਲਾਫ ਕਿਸੇ ਕਿਸਮ ਦਾ ਕੋਈ ਬਹੁਤ ਵੱਡਾ ਗੱਠਜੋੜ ਵੀ ਨਹੀਂ ਸੀ, ਫਿਰ ਵੀ ਉਹ ਨਤੀਜੇ ਜਿਹੜੇ ਆ BJP ਦੇ ਖਿਲਾਫ ਆਏ ਨੇ। 32 ਦੇ ਵਿੱਚੋਂ ਸਿਰਫ 9 ਸੂਬਿਆਂ 'ਚ ਵੋਟਾਂ ਪਈਆਂ। 32 ਜ਼ਿਮਨੀ ਚੋਣਾਂ ਦੇ ਨਤੀਜੇ ਸਾਡੇ ਕੋਲ ਹੈ ਜਿਹਦੇ ਵਿੱਚੋਂ ਸਿਰਫ ਭਾਰਤੀ ਜਨਤਾ ਪਾਰਟੀ 12 ਸੀਟਾਂ ਹੀ ਜਿੱਤ ਸਕੀ ਹੈ ਤੇ ਜਿਹੜੀਆਂ ਸੀਟਾਂ ਹਾਰੀਆਂ ਇਹਨਾਂ 9 ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਨੇ, ਲਗਭਗ ਉਹ ਸਾਰੀਆਂ ਸੀਟਾਂ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਸੀ। ਯਾਨੀ ਇਹ ਸੀਟਾਂ ਗਵਾਈਆਂ BJP ਨੇ। ਜੇ ਤਾਂ ਪਹਿਲੇ ਉਹ ਕਾਂਗਰਸ ਕੋਲ ਹੁੰਦੀਆਂ ਸੀਟਾਂ ਜਾਂ ਸਮਾਜਵਾਦੀ ਪਾਰਟੀ ਦੇ ਕੋਲ ਤਾਂ ਕਿਹਾ ਜਾ ਸਕਦਾ ਸੀ ਕਿ ਉਹਨਾਂ ਨੇ ਆਪਣੀਆਂ ਸੀਟਾਂ ਜਿੱਤ ਲਈਆਂ, ਇਹ 'ਚ BJP ਦਾ ਕੋਈ ਨੁਕਸਾਨ ਨਹੀਂ ਹੋਇਆ। ਪਰ BJP ਦਾ ਨੁਕਸਾਨ ਹੋਇਆ ਕਿਉਂਕਿ ਜਿਹੜੀਆਂ 20 ਸੀਟਾਂ ਹਾਰੀਆਂ BJP ਨੇ ਉਹਦੇ 'ਚ ਬਹੁਤੀਆਂ ਸੀਟਾਂ ਦੇ ਉੱਤੇ ਜਿਹੜੇ MLA ਸੀਗੇ ਸਿਟਿੰਗ ਉਹ BJP ਦੀ ਸੀ ਤੇ ਉਹ ਖਾਲੀ ਹੋਈਆਂ ਸੀ ਸੀਟਾਂ ਤੇ ਉਹ BJP ਦੀਆਂ ਸੀਟਾਂ ਸਮਝੀਆਂ ਜਾਂਦੀਆਂ ਸੀ, ਪਰ ਉਹ ਸੀਟਾਂ BJP ਨੇ ਗਵਾ ਦਿੱਤੀਆਂ ਜੀ। ਖਬਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਤੁਸੀਂ ਬੁਲੇਟਿਨ ਸੁਣਿਆ ਉਹਦੇ 'ਚ ਤੁਸੀਂ ਮੁਕੰਮਲ ਜਿਹੜੇ ਨਤੀਜੇ ਨਹੀਂ ਸੀ ਸੁਣੇ, ਪਰ ਤੁਹਾਨੂੰ
बहुत ही ਬਰੀਫਲੀ ਮੈਂ ਆਪਣੇ ਸਰੋਤਾਂ ਨੂੰ ਦੱਸਦਾ ਕਿ ਵਿਧਾਨ ਸਭਾ ਸੀਟਾਂ ਦੇ ਵਿੱਚ ਜਿਹੜੀ ਜ਼ਿਮਨੀ ਚੋਣਾਂ ਹੋਈਆਂ ਉਹਦੀ ਸੂਬਾਵਾਰ ਜਿਹੜੀ ਹਾਲਤ ਕੀ ਬਣੀ ਹੈ। ਉਹਦੇ 'ਚ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਜ਼ਿਮਨੀ ਚੋਣਾਂ 'ਚ 11 ਸੀਟਾਂ ਸੀ ਤੇ 11 ਦੇ ਵਿੱਚੋਂ 10 ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਸੀ ਤੇ ਇੱਕ ਸੀਟ ਉਹਨਾਂ ਦੀ ਸਹਿਯੋਗੀ ਪਾਰਟੀ ਆਪਣਾ ਦਲ ਦੀ ਸੀ। ਯਾਨੀ ਕਿ 11 ਦੀਆਂ 11 ਸੀਟਾਂ ਬੀਜੇਪੀ ਦੀਆਂ ਸੀ ਇੱਕ ਕਿਸਮ ਦੇ ਨਾਲ ਤੇ 11 ਚੋਂ 8 ਸਮਾਜਵਾਦੀ ਪਾਰਟੀ ਜਿੱਤ ਗਈ ਹੈ ਤੇ ਬੀਜੇਪੀ ਸਿਰਫ ਆਪਣੀਆਂ 3 ਸੀਟਾਂ ਬਚਾ ਸਕੀ ਹੈ। ਕਾਂਗਰਸ ਉੱਥੇ ਬਹੁਤੀ ਮਜ਼ਬੂਤੀ ਨਹੀਂ ਸੀ, ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ ਤੇ ਗੁਜਰਾਤ ਦੇ ਵਿੱਚ 9 ਦੀਆਂ 9 ਸੀਟਾਂ ਬੀਜੇਪੀ ਦੀਆਂ ਜਿਹਦੇ ਵਿੱਚ 3 ਸੀਟਾਂ ਕਾਂਗਰਸ ਜਿੱਤ ਗਈ। ਯਾਨੀ ਕਾਂਗਰਸ ਨੇ ਉੱਥੇ ਵਾਪਸੀ ਕੀਤੀ ਗੁਜਰਾਤ ਦੇ ਵਿੱਚ। ਗੁਜਰਾਤ ਨਰਿੰਦਰ ਮੋਦੀ ਦਾ ਸੂਬਾ ਹੈ, ਉੱਥੇ ਕਾਂਗਰਸ ਦਾ ਇਹਦਾ ਵਾਪਸੀ ਕਰਨਾ, ਨਰਿੰਦਰ ਮੋਦੀ ਦਾ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਤੇ ਆਨੰਦੀਬੇਨ ਦਾ ਉੱਥੇ ਮੁੱਖ ਮੰਤਰੀ ਬਣਨਾ ਤੇ ਉੱਥੇ 3 ਸੀਟਾਂ ਕਾਂਗਰਸ ਨੇ ਜਿੱਤ ਕੇ ਵਾਪਸੀ ਆਪਣੀ ਕਰਨੀ ਜਿਹੜੀ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੈ। ਰਾਜਸਥਾਨ ਦੇ ਵਿੱਚ ਹੁਣੇ ਸਰਕਾਰ ਬਣ ਕੇ ਹਟੀ ਹੈ ਵਸੁੰਧਰਾ ਰਾਜੇ ਦੀ, ਉੱਥੇ 4 ਸੀਟਾਂ ਤੇ ਚੋਣਾਂ ਹੋਈਆਂ, 4 ਬੀਜੇਪੀ ਕੋਲ, 3 ਕਾਂਗਰਸ ਜਿੱਤ ਗਈ, ਇੱਥੇ ਵੀ ਕਾਂਗਰਸ ਵਾਪਸੀ ਕਰ ਗਈ। ਅਸਾਮ ਦੇ ਵਿੱਚ 3 ਸੀਟਾਂ ਤੇ ਚੋਣਾਂ ਪਈਆਂ ਜਿਹਦੇ ਚੋਂ ਇੱਕ ਬੀਜੇਪੀ ਜਿਹੜੀ ਆ ਉਹ ਲੈ ਗਈ ਤੇ ਇੱਕ ਜਿਹੜੀ ਕਾਂਗਰਸ ਲੈ ਗਈ। ਇੱਕ ਦਾ ਰਿਜ਼ਲਟ ਜਿਹੜਾ ਆਲ ਇੰਡੀਆ ਜਿਹੜਾ UDF ਦੇ ਹੱਕ ਦੇ ਵਿੱਚ ਗਿਆ। ਪੱਛਮੀ ਬੰਗਾਲ 'ਚ ਇੱਕ ਸੀਟ ਸੀ, ਇੱਕੋ ਸੀਟ ਉਹ ਜਿਹੜੀ ਆ ਤ੍ਰਿਣਮੂਲ ਕਾਂਗਰਸ ਜਿੱਤ ਗਈ ਤੇ ਦੂਜੀ ਸੀਟ ਜਿਹੜੀ ਪੱਛਮੀ ਬੰਗਾਲ 2 ਸੀਟਾਂ ਇੱਕ ਬੀਜੇਪੀ ਜਿੱਤ ਗਈ। ਬੀਜੇਪੀ ਲਈ ਚੰਗਾ ਇਹ ਰਿਹਾ ਤੇ ਪੱਛਮੀ ਬੰਗਾਲ ਵੀ 15 ਸਾਲਾਂ ਬਾਅਦ ਉਹਨੇ ਫਿਰ ਤੋਂ ਇੱਕ ਸੀਟ ਉੱਥੇ ਜਿੱਤੀ ਵਿਧਾਨ ਸਭਾ ਦੀ। ਆਂਧਰਾ ਪ੍ਰਦੇਸ਼ ਦੀ ਇੱਕੋ ਇੱਕ ਸੀਟ ਜਿਹੜੀ ਉਹ TDP ਜਿੱਤ ਗਈ। ਤ੍ਰਿਪੁਰਾ ਦੀ ਇੱਕੋ ਇੱਕ ਸੀਟ ਜਿਹੜੀ ਹੈ ਉਹ CPIM ਜਿੱਤ ਗਈ ਤੇ ਸਿੱਕਮ ਦੀ ਇੱਕੋ ਇੱਕ ਸੀਟ ਜਿਹੜੀ ਹੈ ਆਜ਼ਾਦ ਉਮੀਦਵਾਰ ਜਿੱਤ ਕੇ। ਓਵਰਆਲ ਜਿਹੜਾ ਸਭ ਤੋਂ ਵੱਡਾ ਝਟਕਾ ਤੁਸੀਂ ਉੱਤਰ ਪ੍ਰਦੇਸ਼ ਦੇ ਵਿੱਚ, ਗੁਜਰਾਤ ਦੇ ਵਿੱਚ, ਰਾਜਸਥਾਨ ਦੇ ਵਿੱਚ ਤੁਸੀਂ ਭਾਰਤੀ ਜਨਤਾ ਪਾਰਟੀ ਵਾਸਤੇ ਦੇਖ ਸਕਦੇ ਹੋ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਨਤੀਜੇ ਜਿਹੜੇ ਇਹਨਾਂ ਤੇ ਅੱਗੇ ਆਪਾਂ ਵੱਖਰੇ ਵੱਖਰੇ ਸੂਬਿਆਂ ਦੀ ਗੱਲ ਕਰਾਂਗੇ, ਪਰ ਇਹ ਨਤੀਜੇ ਭਾਰਤੀ ਜਨਤਾ ਪਾਰਟੀ ਤੇ ਖਾਸ ਤੌਰ ਤੇ ਨਰਿੰਦਰ ਮੋਦੀ ਦੀ ਲਹਿਰ ਜਿਹੜੀ ਦੱਸੀ ਜਾ ਰਹੀ ਸੀ ਉਸ ਲਹਿਰ ਦੇ ਮੱਠਾ ਪੈਣ ਦੇ ਵੱਲ ਇਸ਼ਾਰਾ ਕਰਦੇ ਹੈ। ਸੋ ਨਤੀਜਿਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸ਼ਾਇਦ ਕੁਝ ਨਵੀਆਂ ਰਣਨੀਤੀਆਂ ਜਿਹੜੀਆਂ ਆ ਭਵਿੱਖ ਵਾਸਤੇ ਘੜਨੀਆਂ ਪੈਣਗੀਆਂ। ਜੀ ਅਜੀਤ, ਜਿਵੇਂ ਤੁਸੀਂ ਗੁਜਰਾਤ ਦੇ ਵਿੱਚ ਵੀ ਕਿਹਾ ਆ ਕਿ ਉਹਦੇ ਵਿੱਚ ਵੀ ਜਿਹੜੀ ਆ ਕਾਂਗਰਸ ਆ 3 ਸੀਟਾਂ ਤੇ ਹੋ ਗਈ ਆ, ਕੀ ਇਹ ਜਿਹੜੀਆਂ ਪਹਿਲਾਂ ਸੀਟਾਂ ਸੀਗੀਆਂ ਉਹ ਬੀਜੇਪੀ ਦੀਆਂ ਸੀਗੀਆਂ? ਗੁਜਰਾਤ ਦੇ ਵਿੱਚ ਜਿਹੜੀਆਂ 9 ਸੀਟਾਂ ਦੇ ਉੱਤੇ ਚੋਣ ਜਿਹੜੀ ਹੋਈ ਆ ਗੁਜਰਾਤ ਦੇ ਵਿੱਚ 9 ਦੀਆਂ 9 ਸੀਟਾਂ ਬੀਜੇਪੀ ਕੋਲ ਸੀ। ਪਹਿਲਾਂ 9 ਦੇ ਵਿੱਚੋਂ 3 ਸੀਟਾਂ ਜਿਹੜੀ ਕਾਂਗਰਸ ਲੈ ਕੇ ਗਈ ਹੈ, ਇਹ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਤੇ ਕਾਂਗਰਸ ਇਹਨੂੰ ਦੇਖ ਰਹੀ ਹੈ ਕਿਉਂਕਿ ਉਹ 3 ਸੀਟਾਂ ਕਾਂਗਰਸ ਦੀਆਂ ਸੀਗੀਆਂ ਨਹੀਂ, ਯਾਨੀ ਉਹ ਖੋਈਆਂ ਬੀਜੇਪੀ ਤੋਂ ਕਾਂਗਰਸ ਨੇ। ਸੋ ਗੁਜਰਾਤ ਦੇ ਵਿੱਚ ਖਾਸ ਤੌਰ ਤੇ ਉਸ ਗੁਜਰਾਤ ਦੇ ਵਿੱਚ ਜਿਹੜਾ ਨਰਿੰਦਰ ਮੋਦੀ ਦਾ ਗੁਜਰਾਤ ਕਹਿ ਕੇ ਵਡਿਆਇਆ ਜਾਂਦਾ, ਜਿਸ ਗੁਜਰਾਤ ਮਾਡਲ ਦੇ ਨਾਂ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਨਰਿੰਦਰ ਮੋਦੀ ਨੇ ਵੋਟਾਂ ਮੰਗੀਆਂ। ਗੁਜਰਾਤ ਕੋਈ ਗਿਆ ਹੋਵੇ, ਕੋਈ ਗੁਜਰਾਤ ਨਾ ਗਿਆ ਹੋਵੇ, ਸਾਰਿਆਂ ਨੇ ਗੁਜਰਾਤ ਗਾਇਨ ਕੀਤਾ, ਨਰਿੰਦਰ ਮੋਦੀ ਦੇ ਗੁਜਰਾਤ ਮਾਡਲ ਦੀ ਮਹਿਮਾ ਗਾਈ ਤੇ ਉਸ ਗੁਜਰਾਤ ਦੇ ਵਿੱਚ ਜਿਹੜੀਆਂ 3 ਸੀਟਾਂ ਹੁਣ ਕਾਂਗਰਸ ਨੇ ਜਿੱਤੀਆਂ ਉਹ 3 ਖੋਹੀਆਂ ਬੀਜੇਪੀ ਤੋਂ। ਇਹ ਇੱਦਾਂ ਦਾ ਕੀ ਵਾਪਰ ਗਿਆ ਕਿ ਗੁਜਰਾਤ ਦੇ ਵਿੱਚ ਜਿੱਥੇ ਇੱਕ ਛਤਰ ਰਾਜ ਜਿਹੜਾ ਨਰਿੰਦਰ ਮੋਦੀ ਦਾ ਰਿਹਾ ਤੇ ਅੱਜ ਉੱਤੇ ਵਾਪਸੀ ਕਰਦੀ ਦਿਖਾਈ ਦੇ ਰਹੀ ਹੈ ਕਾਂਗਰਸ ਪਾਰਟੀ ਦਾ ਜ਼ਿਮਨੀ ਚੋਣਾਂ ਦੇ ਵਿੱਚ। ਵਾਪਰਿਆ ਕੁਝ ਵੀ ਹੈ, ਵਾਪਰਿਆ ਇਹ ਹੈ ਕਿ ਨਰਿੰਦਰ ਮੋਦੀ ਜਦੋਂ ਦਿੱਲੀ ਚਲੇ ਗਏ ਨੇ ਤੇ ਦਿੱਲੀ 'ਚ ਜਾਣ ਤੋਂ ਪਹਿਲਾਂ ਜਿਹੜੇ ਉਹਨਾਂ ਨੇ ਦਾਅਵੇ ਕੀਤੇ, ਵਾਅਦੇ ਕੀਤੇ, ਉਹ ਸਾਰੇ ਦਾਅਵੇ ਵਾਅਦੇ ਹਵਾ ਹੋ ਗਏ ਨੇ। ਮੈਂ ਸਮਝਦਾ ਕਿ ਤੁਸੀਂ ਕਿਸੇ ਨੂੰ ਭਾਸ਼ਣ ਪਿਲਾ ਕੇ ਜਿਹੜਾ ਆ ਉਹਦੀ ਪਿਆਸ ਨਹੀਂ ਬੁਝਾ ਸਕਦੇ, ਭਾਸ਼ਣ ਖਵਾ ਕੇ ਤੁਸੀਂ ਕਿਸੇ ਦਾ ਢਿੱਡ ਨਹੀਂ ਭਰ ਸਕਦੇ। ਇਹ ਭਾਸ਼ਣਾਂ ਦੀ ਸਿਆਸਤ ਜਿਹੜੀ ਖੇਡੀ ਹੈ ਨਰਿੰਦਰ ਮੋਦੀ ਨੇ, ਉਹਦਾ ਸੱਚ ਦੇਰ ਸਵੇਰ ਜਿਹੜਾ ਲੋਕਾਂ ਨੇ ਜਿਹੜਾ ਆ ਉਹ ਜਾਣਿਆ ਹੀ ਸੀ। ਹਾਲੇ ਤਾਂ ਬੜਾ ਥੋੜਾ ਸਮਾਂ ਹੋਇਆ, ਬਹੁਤ ਥੋੜਾ ਸਮਾਂ ਹੋਇਆ, 125 ਦਿਨ ਹੋਇਆ ਤੇ 125 ਦਿਨਾਂ ਦੇ ਵਿੱਚ ਲੋਕਾਂ ਦਾ ਇਸ ਤਰ੍ਹਾਂ ਦਾ ਜਿਹੜਾ ਰਿਐਕਟ ਕਰਨਾ ਉਹ ਆਪਣੇ ਆਪ ਦੇ ਬੜਾ ਇੰਪੋਰਟੈਂਟ ਹੈ। ਉਹ ਵੀ ਗੁਜਰਾਤ ਵਰਗੇ ਸੂਬੇ ਦੇ ਵਿੱਚ, ਗੁਜਰਾਤ ਵਰਗੇ ਸੂਬੇ ਦੇ ਵਿੱਚ ਜਿੱਥੇ ਨਰਿੰਦਰ ਮੋਦੀ ਦੀ ਬੜੀ ਜ਼ਬਰਦਸਤ ਪਕੜ ਮੰਨੀ ਜਾਂਦੀ ਹੈ, ਉਹ ਗੁਜਰਾਤ ਦੇ ਵਿੱਚ ਪਕੜ ਨਰਿੰਦਰ ਮੋਦੀ ਦੀ ਢਿੱਲੀ ਪੈ ਗਈ ਹੈ ਤੇ ਜਿਹੜੀ ਮੁੱਖ ਮੰਤਰੀ ਆਨੰਦੀਬੇਨ ਉੱਥੇ ਬਣਾਈ ਗਈ ਹੈ ਉਹਨੇ ਗੁਜਰਾਤ ਨੂੰ ਆਪਣੇ ਤਰੀਕੇ ਦੇ ਨਾਲ ਹੈਂਡਲ ਨਹੀਂ ਕਰ ਪਾਈ ਜਿੱਦਾਂ ਕਿਸੇ ਵੇਲੇ ਨਰਿੰਦਰ ਮੋਦੀ ਕਰਦੇ ਰਹੇ ਹੋਣਗੇ। ਸੋ ਅਲਟੀਮੇਟਲੀ ਗੁਜਰਾਤ ਦਾ ਸੱਚ ਜਾਣਨ ਵਾਸਤੇ ਗੁਜਰਾਤ ਬਾਰੇ ਆਉਣ ਵਾਲੇ ਸਮੇਂ 'ਚ ਹੋਰ ਵੀ ਅਸੀਂ ਗੱਲਾਂ ਕਰਾਂਗੇ। ਗੁਜਰਾਤ ਮਾਡਲ ਹੈ ਕਿ ਗੁਜਰਾਤ ਮਾਡਲ ਦੇ ਨਾਂ ਦੇ ਉੱਤੇ ਲੋਕਾਂ ਨੂੰ ਛਲਿਆ ਕਿਵੇਂ ਜਾ ਰਿਹਾ, ਠੱਗਿਆ ਕਿਵੇਂ ਜਾ ਰਿਹਾ, ਇਹ ਬੜੀਆਂ ਚੀਜ਼ਾਂ ਉੱਥੇ ਦੇਖਣ ਵਾਲੀਆਂ। ਮੈਂ ਗੁਜਰਾਤ 2 ਵਾਰੀ ਜਾ ਕੇ ਆਇਆ
ਜਦੋਂ ਤੁਹਾਨੂੰ ਯਾਦ ਹੈ ਕਿ ਜਦੋਂ ਭੁਚਾਲ ਆਇਆ ਸੀ ਪੂਰੇ ਏਰੀਏ 'ਚ ਖਾਸ ਤੌਰ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਮੈਂ 2 ਵਾਰ ਗੁਜਰਾਤ 'ਚ ਜਾ ਕੇ ਆਇਆ। ਗੁਜਰਾਤ ਅਹਿਮਦਾਬਾਦ ਨਹੀਂ ਹੈ, ਗੁਜਰਾਤ ਅਹਿਮਦਾਬਾਦ ਤੋਂ ਦੂਰ ਦੂਰ ਤੱਕ ਫੈਲੇ ਹੋਏ ਜਿਹੜੇ ਪਿੰਡਾਂ 'ਚ ਬੈਠਾ ਉਹ ਗੁਜਰਾਤ ਹੈ। ਤੇ ਉਹਨਾਂ ਪਿੰਡਾਂ ਦੀ ਹਾਲਤ ਇਹ ਹੈ ਕਿ ਉੱਥੇ 2 ਵਕਤ ਦੀ ਰੋਟੀ ਖਾਣ ਨੂੰ ਨਹੀਂ ਹੈ। ਇਹ ਸੱਚ ਮੈਂ ਆਪਣੀ ਅੱਖੀਂ ਦੇਖਿਆ। ਸੋ ਇਸ ਕਰਕੇ ਮੈਂ ਸਮਝਦਾ ਕਿ ਗੁਜਰਾਤ ਮਾਡਲ ਦਾ ਗਾਇਨ ਕਰਨ ਵਾਲੇ ਲੋਕ ਜਿਹੜੇ ਆ ਉਹਨਾਂ ਦੇ ਗਾਇਨ ਨੂੰ ਹੁਣ ਬ੍ਰੇਕਾਂ ਲੱਗਣਗੀਆਂ। ਗੁਜਰਾਤ ਦੇ ਜਿਹੜੇ ਨਤੀਜੇ ਆਏ ਆ, ਇਹ ਨਹੀਂ ਕਿ ਕਾਂਗਰਸ ਬਹੁਤ ਚੰਗਾ ਕਰ ਰਹੀ ਹੈ ਇਸ ਕਰਕੇ ਕਾਂਗਰਸ ਜਿੱਤ ਗਈ, ਉੱਥੇ ਕਾਂਗਰਸ ਵਾਪਸੀ ਕਰ ਰਹੀ ਹੈ। ਕਾਂਗਰਸ ਕੋਈ ਚੰਗਾ ਨਹੀਂ ਕਰ ਰਹੀ ਕਿਉਂਕਿ ਲੋਕਾਂ ਕੋਲ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਤੋਂ ਬਾਅਦ ਜਾਂ ਬੀਜੇਪੀ ਤੋਂ ਬਾਅਦ ਕੋਈ ਹੋਰ ਬਦਲ ਹੀ ਹੈ ਨਹੀਂ। ਇਸ ਕਰਕੇ ਉਹ ਲੋਕਾਂ ਦਾ ਗੁੱਸਾ ਜਿਹੜਾ ਆ ਉਹ ਵੋਟ ਦੇ ਰੂਪ 'ਚ ਬਦਲ ਕੇ ਕਾਂਗਰਸ ਦੇ ਹੱਕ 'ਚ ਭੁਗਤ ਗਿਆ। ਕਾਂਗਰਸ ਨੂੰ ਕੋਈ ਪੋਜ਼ਿਟਿਵ ਵੋਟ ਨਹੀਂ ਪਈ ਉੱਥੇ, ਕਾਂਗਰਸ ਉੱਥੇ ਨੈਗੇਟਿਵ ਵੋਟ ਪਈ ਆ। ਉਹ ਨੈਗੇਟਿਵ ਵੋਟ ਦੇ ਆਸਰੇ ਕਾਂਗਰਸ ਗੁਜਰਾਤ ਦੇ ਵਿੱਚ ਫਿਰ ਤੋਂ ਪੈਰ ਜਮਾਉਂਦੀ ਦਿਖਾਈ ਦੇ ਰਹੀ ਹੈ। ਜੀ ਜੀ, ਜਿਸ ਤਰ੍ਹਾਂ ਤੁਸੀਂ ਜੀ ਯੂਪੀ ਦੀ ਗੱਲ ਕੀਤੀ ਆ, ਉੱਤਰ ਪ੍ਰਦੇਸ਼ ਦੀ, ਇਹਦੇ ਵਿੱਚੋਂ ਤਾਂ ਜਿਹੜੀ ਬੀਜੇਪੀ ਆ ਬਹੁਤ ਜ਼ਿਆਦਾ ਲੈ ਕੇ ਉੱਥੇ ਇਹ ਜਿੱਤੇ ਸੀਗੇ, ਪਰ ਫਿਰ ਵੀ ਇਸ ਦੇ ਵਿੱਚੋਂ ਜਿਹੜੀ ਇਹਨਾਂ ਦੀਆਂ ਸੀਟਾਂ ਕਿਵੇਂ ਘੱਟ ਮਿਲੀਆਂ? ਇਹ ਬੜਾ ਮਹੱਤਵਪੂਰਨ ਸਵਾਲ ਹੈ ਜਿਹੜਾ ਤੁਸੀਂ ਕਰ ਰਹੇ ਹੋ। ਉੱਤਰ ਪ੍ਰਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਦੋਂ ਸੀਨ ਤੁਸੀਂ ਥੋੜਾ ਜਿਹਾ ਆਪਣੀ ਅੱਖਾਂ ਮੂਹਰੇ ਲੈ ਕੇ ਆਓ, ਜਦੋਂ ਨਤੀਜੇ ਆ ਰਹੇ ਸੀ ਤਾਂ ਬਹੁਤ ਚਮਤਕਾਰੀ ਜਾਂ ਹੈਰਾਨੀਜਨਕ ਨਤੀਜੇ ਆ ਰਹੇ ਸੀ। ਜੇ ਭਾਰਤ ਦੇ ਨਰਿੰਦਰ ਮੋਦੀ ਦੀ ਸਰਕਾਰ ਬਣੀ ਹੈ, ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਹੈ, ਤਾਂ ਉਹ ਉੱਤਰ ਪ੍ਰਦੇਸ਼ ਕਰਕੇ ਪ੍ਰਧਾਨ ਮੰਤਰੀ ਹੈ, ਬਿਹਾਰ ਕਰਕੇ ਪ੍ਰਧਾਨ ਮੰਤਰੀ ਹੈ। ਬਿਹਾਰ ਦੀ ਜ਼ਿਮਨੀ ਚੋਣ ਪਹਿਲਾਂ ਹੋ ਲਈ 10 ਸੀਟਾਂ ਦੇ ਉੱਤੇ, ਉਹਦੇ 'ਚ ਵੀ ਬੀਜੇਪੀ ਨੂੰ ਜਿੱਦਾਂ ਮੂੰਹ ਦੀ ਖਾਣੀ ਪਈ ਅਸੀਂ ਗੱਲ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਜਿੱਦਾਂ ਭਾਰਤੀ ਜਨਤਾ ਪਾਰਟੀ ਦੀ ਹਾਲਤ ਬੁਰੀ ਹੋਈ ਇਹਨਾਂ ਜ਼ਿਮਨੀ ਚੋਣਾਂ 'ਚ, ਭਾਵੇਂ 10 ਸੀਟਾਂ ਦੀਆਂ ਚੋਣਾਂ 11 ਸੀਟਾਂ ਦੀਆਂ ਚੋਣਾਂ ਸੀ, ਉਹਨੇ ਸਾਬਤ ਕੀਤਾ ਕਿ ਉਹ ਜਿਹੜੀ ਇੱਕ ਮੋਦੀ ਦੀ ਲਹਿਰ ਸੀ ਜਾਂ ਭਾਰਤੀ ਜਨਤਾ ਪਾਰਟੀ ਦੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਲਹਿਰ ਦਿਖਾਈ ਦਿੱਤੀ, 80 ਲੋਕ ਸਭਾ ਦੀਆਂ ਸੀਟਾਂ ਹੋਣ ਤੇ 80 ਦੇ ਵਿੱਚੋਂ 73 ਬੀਜੇਪੀ ਜਿੱਤ ਜਾਵੇ। ਜਿਹਦੀ ਸਰਕਾਰ ਹੈ ਸਮਾਜਵਾਦੀ ਪਾਰਟੀ ਦੀ, ਮੁਲਾਇਮ ਸਿੰਘ ਯਾਦਵ ਦਾ ਬੇਟਾ ਉੱਥੇ ਅਖਿਲੇਸ਼ ਯਾਦਵ ਮੁੱਖ ਮੰਤਰੀ ਹੈ। ਅਖਿਲੇਸ਼ ਯਾਦਵ, ਮੁਲਾਇਮ ਸਿੰਘ ਯਾਦਵ, ਸਮਾਜਵਾਦੀ ਪਾਰਟੀ ਵੱਡੀ ਧਿਰ ਉੱਥੇ, ਤੇ ਉਹਦੇ ਨਾਲ ਨਾਲ ਜਿਹੜੀ ਸਰਕਾਰ ਰਹੀ ਹੋਵੇ ਪਹਿਲਾਂ ਮੁਲਾਇਮ ਸਿੰਘ ਯਾਦਵ ਤੋਂ, ਬੀਬੀ ਮਾਇਆਵਤੀ, ਬਹੁਜਨ ਸਮਾਜ ਪਾਰਟੀ ਜਿਹੜੀ ਇੱਕ ਵੱਡੀ ਤਾਕਤ ਹੈ, ਉਹ ਤੇ ਕਾਂਗਰਸ ਪਾਰਟੀ ਰਲ ਕੇ ਭਾਵੇਂ ਵੱਖਰੇ ਵੱਖਰੇ ਲੜ ਰਹੇ ਸੀ। 80 ਤੋਂ ਸਿਰਫ 7 ਸੀਟਾਂ ਤੱਕ ਰਹਿ ਜਾਣ, ਇਹ ਕੋਈ ਛੋਟੀ ਗੱਲ ਨਹੀਂ ਸੀ। 80 ਤੋਂ 73 ਸੀਟਾਂ ਭਾਰਤੀ ਜਨਤਾ ਪਾਰਟੀ ਝੋਲੀ 'ਚ ਗਈਆਂ ਲੋਕ ਸਭਾ ਚੋਣਾਂ ਜੀ। ਜਿਸ ਅੰਦਾਜ਼ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਦਾ ਸਫਾਇਆ ਹੋਇਆ ਸੀ ਨਾ ਲੋਕ ਸਭਾ ਚੋਣਾਂ 'ਚ, ਕੋਈ ਸੋਚ ਵੀ ਨਹੀਂ ਸੀ ਸਕਦਾ ਵੀ 125 ਦਿਨਾਂ ਬਾਅਦ ਉਸੇ ਉੱਤਰ ਪ੍ਰਦੇਸ਼ ਦੇ ਵਿੱਚ 11 ਸੀਟਾਂ ਜਿਹੜੀਆਂ ਬੀਜੇਪੀ ਕੋਲ ਆ, 11 ਚੋਂ 8 ਸੀਟਾਂ ਬੀਜੇਪੀ ਹਾਰ ਜਾਊਗੀ। ਇਹ ਕੋਈ ਛੋਟੀ ਗੱਲ ਨਹੀਂ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਧਰੁਵੀਕਰਨ ਦੀ ਰਾਜਨੀਤੀ ਖੇਡੀ ਭਾਰਤੀ ਜਨਤਾ ਪਾਰਟੀ ਨੇ ਜਿੱਤਣ ਤੋਂ ਬਾਅਦ, ਖਾਸ ਤੌਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਜਾਤ ਦੀ ਧਰੁਵੀਕਰਨ ਦੀ ਰਾਜਨੀਤੀ ਉਹਨੂੰ ਪੁੱਠੀ ਪੈ ਗਈ। ਇਹਦਾ ਮਤਲਬ ਇਹ ਹੋਇਆ ਕਿ ਯੋਗੀ ਆਦਿੱਤਿਆਨਾਥ ਜਿਹੜਾ ਆ, ਜਿਹਨੂੰ ਲੀਡਰਸ਼ਿਪ ਸੌਂਪ ਦਿੱਤੀ ਉੱਤੇ ਭਾਰਤੀ ਜਨਤਾ ਪਾਰਟੀ ਨੇ, ਤੇ ਉਹਨੂੰ ਅਗਲਾ ਮੁੱਖ ਮੰਤਰੀ ਪ੍ਰੋਜੈਕਟ ਕੀਤਾ ਮੀਡੀਆ ਨੇ, ਉਹਦੀਆਂ ਜਿਹੜੀਆਂ ਬਹੁਤ ਜ਼ਿਆਦਾ ਭੜਕਾਊ ਟਿੱਪਣੀਆਂ ਉਹਨਾਂ ਦੇ ਖਿਲਾਫ ਹੋਈਆਂ। ਉਸ ਜਿਹੜਾ ਲਵ ਜਿਹਾਦ ਜਿਹੜਾ ਇੱਕ ਮੁੱਦਾ ਬਣਾਇਆ ਗਿਆ ਜੀ, ਮੁਸਲਮਾਨਾਂ ਦੇ ਖਿਲਾਫ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕੀਤਾ ਗਿਆ। ਹਿੰਦੂਤਵ ਜਿਹੜਾ ਆ ਉਹਨੂੰ ਬਹੁਤ ਅਗਰੈਸਿਵ ਕਿਸਮ ਦਾ ਹਿੰਦੂਤਵ ਉੱਤੇ ਪੇਸ਼ ਕੀਤਾ ਗਿਆ। ਫੇਰ ਤੋਂ ਵਿਕਾਸ ਛੱਡ ਕੇ ਵਿਕਾਸ ਦੀ ਥਾਂ ਤੇ ਮੰਦਰ ਦੀ ਰਾਜਨੀਤੀ ਕੀਤੀ ਗਈ। ਉਹ ਰਾਜਨੀਤੀ ਪੁੱਠੀ ਪੈ ਗਈ ਭਾਰਤੀ ਜਨਤਾ ਪਾਰਟੀ ਨੂੰ। ਅੱਜ ਆਊਟ ਆਫ ਸੀਨ ਹੋ ਗਈ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼ ਦੇ ਵਿੱਚ 125 ਦਿਨਾਂ ਬਾਅਦ ਹੀ, 125 ਦਿਨਾਂ ਬਾਅਦ। ਜਿਹੜਾ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ ਉਹਦੀ ਲੀਡਰਸ਼ਿਪ ਅੱਗੇ ਸਮਝ ਲਵੇ ਵੀ ਜੇ ਉਹਨੇ ਹਿੰਦੂਤਵ ਦੀ ਰਾਜਨੀਤੀ ਦਾ ਕਾਰਡ ਮੁੜ ਕੇ ਖੇਡਣਾ ਹੈ ਤਾਂ ਇਸ ਦੇਸ਼ ਦੇ ਵਿੱਚ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ। ਇਹ ਇੱਕ ਵੱਡਾ ਕਾਰਨ ਜਿਹੜਾ ਆ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਇਸ ਵੇਲੇ ਸਾਹਮਣੇ ਉਹਦੇ ਖੜਾ ਸਵਾਲ ਬਣ ਕੇ। ਨਾਲ ਦੀ ਨਾਲ ਉੱਥੇ ਕੁਝ ਫਾਇਦਾ ਵੀ ਹੋਇਆ ਮੁਲਾਇਮ ਸਿੰਘ ਯਾਦਵ ਤੇ ਸਮਾਜਵਾਦੀ ਪਾਰਟੀ ਨੂੰ। ਫਾਇਦਾ ਇਹ ਹੋਇਆ ਕਿ ਬਹੁਜਨ ਸਮਾਜ ਪਾਰਟੀ ਨੇ ਚੋਣ ਨਹੀਂ ਲੜੀ,
ਉਹ ਜਦ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਕੋਈ ਨਹੀਂ, ਵੋਟ ਜਿਹੜੀ ਦਲਿਤ ਵੋਟ ਸੀ, ਜਿਹੜੀ ਨਰਿੰਦਰ ਮੋਦੀ ਦੇ ਨਾਂ ਤੇ ਤਾਂ ਪੈ ਗਈ ਲੋਕ ਸਭਾ ਚੋਣਾਂ 'ਚ, ਉਹ ਦਲਿਤ ਵੋਟ ਥੋੜੀ ਬਹੁਤ ਐਤਕੀ ਵੀ ਪਈ ਹੋਊਗੀ ਬੀਜੇਪੀ ਨੂੰ, ਪਰ ਜ਼ਿਆਦਾ ਹਿੱਸਾ ਉਹਨਾਂ ਦਲਿਤ ਵੋਟਾਂ ਦਾ ਜਿਹੜਾ ਸਮਾਜਵਾਦੀ ਪਾਰਟੀ ਨੂੰ ਪੈ ਗਿਆ। ਕਾਂਗਰਸ ਨੇ ਪਹਿਲੇ ਕਿਸਮ ਦੀ ਕੋਈ ਸੰਜੀਦਗੀ ਉੱਥੇ ਨਹੀਂ ਦਿਖਾਈ। ਸੋ ਸਮਾਜਵਾਦੀ ਪਾਰਟੀ ਨੇ ਧੋਬੀ ਪਟਕਾ ਮਾਰਿਆ ਉੱਤਰ ਪ੍ਰਦੇਸ਼ ਦੇ ਵਿੱਚ, ਤੇ ਇਹ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵ ਦੀ ਅਗਰੈਸਿਵ ਕਿਸਮ ਦੇ ਹਿੰਦੂਤਵ ਦੀ ਰਾਜਨੀਤੀ ਜਿਹੜੀ ਹੈ ਉਹਦੀ ਹਾਰ ਦੇ ਰੂਪ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ। ਤੇ ਜਿਸ ਤਰ੍ਹਾਂ ਤੁਸੀਂ ਗੁਜਰਾਤ ਦਾ ਵੀ ਜ਼ਿਕਰ ਕੀਤਾ ਆ ਕਿ ਜਿਹੜੀਆਂ 3 ਸੀਟਾਂ ਕਾਂਗਰਸ ਨੇ ਜਿੱਤੀਆਂ ਆ, ਉਹ ਕੀ ਪਹਿਲਾਂ ਹੀ ਕਾਂਗਰਸ ਦੇ ਕੋਲ ਸੀਗੀਆਂ? ਨਹੀਂ, ਉਹ ਗੁਜਰਾਤ ਦਾ ਜ਼ਿਕਰ ਇਸ ਤਰ੍ਹਾਂ ਹੈ ਵੀ ਉਹ 3 ਸੀਟਾਂ ਜਿਹੜੀਆਂ ਪਹਿਲਾਂ ਭਾਰਤੀ ਜਨਤਾ ਪਾਰਟੀ ਕੋਲ ਸੀ। ਸਾਨੂੰ ਗੱਲ ਕਰਨੀ ਹੁਣ ਚਾਹੀਦੀ ਹੈ ਰਾਜਸਥਾਨ ਦੀ ਜੀ। ਜਦੋਂ ਰਾਜਸਥਾਨ ਦਾ ਮਾਮਲਾ, ਉੱਥੇ ਵੀ ਇਹੀ ਮਾਮਲਾ ਹੈ ਕਿ ਰਾਜਸਥਾਨ ਦੇ ਵਿੱਚ 4 ਸੀਟਾਂ ਤੇ ਚੋਣਾਂ ਹੋਈਆਂ, 4 ਦੇ ਵਿੱਚੋਂ 3 ਕਾਂਗਰਸ ਨੇ ਜਿੱਤੀਆਂ ਤੇ ਉਹ 3 ਸੀਟਾਂ ਬੀਜੇਪੀ ਦੀਆਂ ਸੀਟਾਂ ਸੀ। ਰਾਜਸਥਾਨ ਦੇ ਵਿੱਚ ਇੱਥੇ ਥੋੜੀ ਦੇਰੀ ਹੋਈ ਹੈ। ਰਾਜਸਥਾਨ ਦੇ ਵਿੱਚ ਨਾਲ ਹੀ ਚੋਣਾਂ ਹੋਈਆਂ ਲੋਕ ਸਭਾ ਦੀਆਂ, ਤੇ ਵਸੁੰਧਰਾ ਰਾਜੇ ਜਿਹੜੀ ਹੈ ਉਹ ਬਹੁਤ ਵੱਡੀ ਲੀਡ ਦੇ ਨਾਲ ਜਿੱਤੀ, ਤੇ ਵਸੁੰਧਰਾ ਰਾਜੇ ਉੱਥੇ ਦੀ ਮੁੱਖ ਮੰਤਰੀ ਬਣੀ। ਅਸ਼ੋਕ ਗਹਿਲੋਤ ਦੀ ਉੱਥੇ ਸਰਕਾਰ ਸੀ ਕਾਂਗਰਸ ਦੀ ਪਾਰਟੀ ਦੀ, ਤੇ ਅਸ਼ੋਕ ਗਹਿਲੋਤ ਇੱਕ ਆਨੈਸਟ ਮੁੱਖ ਮੰਤਰੀ ਦੇ ਤੌਰ ਤੇ ਜਾਣੇ ਜਾਂਦੇ ਹੈ, ਤੇ ਫਿਰ ਵੀ ਉਹ ਹਾਰੇ ਤੇ ਉੱਥੇ ਬੀਜੇਪੀ ਜਿੱਤੀ ਮੋਦੀ ਲਹਿਰ ਦੇ ਕਿਸ਼ਤੀ ਦੇ ਸਵਾਰ ਹੋ ਕੇ। ਵਸੁੰਧਰਾ ਰਾਜੇ ਅੱਜ ਉੱਥੇ ਮੁੱਖ ਮੰਤਰੀ ਹੈ, ਪਰ ਹੁਣ ਜਦੋਂ ਜ਼ਿਮਨੀ ਚੋਣ ਹੋਈ ਵਸੁੰਧਰਾ ਰਾਜੇ ਦਾ ਜਾਂ ਮੋਦੀ ਦਾ ਜਾਦੂ ਉੱਥੇ ਖਤਮ ਹੋ ਗਿਆ, ਤੇ ਉੱਥੇ ਕਾਂਗਰਸ ਪਾਰਟੀ ਨੇ ਇੱਕ ਵਾਰ ਫੇਰ ਬੜੀ ਜ਼ਬਰਦਸਤ ਵਾਪਸੀ ਕੀਤੀ ਹੈ, ਜਿਹਨੇ ਦੱਸਿਆ ਕਿ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਵਾਸਤੇ ਮੰਥਨ ਦਾ ਸਮਾਂ ਹੈ। ਭਾਰਤੀ ਜਨਤਾ ਪਾਰਟੀ ਦੀ ਵੱਖ-ਵੱਖ ਸੂਬਿਆਂ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਵੀ, ਤੇ ਸੈਂਟਰ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਵੀ ਹੁਣ ਮੰਥਨ ਕਰਨਾ ਪਏਗਾ ਕਿ ਉਹਨੇ ਕਿਹੜੇ ਸਟੈਪ ਗਲਤ ਚੁੱਕੇ ਆ। ਇਹਦਾ ਅਸਰ ਇਹ ਵੀ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੇਸ਼ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਸਹਿਯੋਗੀ ਪਾਰਟੀਆਂ ਨੂੰ ਅੰਗੂਠਾ ਦਿਖਾ ਕੇ ਏਕਲਾ ਚਲੋ ਦੀ ਨੀਤੀ ਤੇ ਚੱਲ ਰਹੀ ਹੈ, ਉਹਨੂੰ ਰੀਥਿੰਕ ਕਰਨਾ ਪਊ। ਅੱਜ ਹਰਿਆਣੇ ਚੋਂ ਇਕੱਲੇ ਲੜ ਰਹੇ ਆ, ਇਹਦਾ ਅਸਰ ਹਰਿਆਣੇ ਦੀਆਂ ਚੋਣਾਂ ਤੇ ਵੀ ਪੈਣਾ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਤੇ ਬੀਜੇਪੀ ਦਾ ਗੱਠਜੋੜ ਟੁੱਟਣ ਦੇ ਕਿਨਾਰੇ ਹੈ, ਉੱਥੇ ਬੀਜੇਪੀ ਨੂੰ ਹੁਣ ਬੈਕਫੁੱਟ ਤੇ ਆ ਕੇ 2 ਕਦਮ ਪਿੱਛੇ ਖਿੱਚਣੇ ਪੈਣਗੇ। ਇੱਥੇ ਪੰਜਾਬ ਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਅੰਦਰੋਂ ਅੰਦਰੀ ਖੁਸ਼ ਹੋਣਗੇ ਇਹਨਾਂ ਨਤੀਜਿਆਂ ਤੋਂ, ਉਹਨਾਂ ਦੀ ਖੁਸ਼ੀ ਦਾ ਕਾਰਨ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹਰਿਆਣੇ ਦੇ ਵਿੱਚ ਚੁਟਾਲਿਆਂ ਦੀ ਮਦਦ ਕਰ ਰਹੇ ਹੈ ਤੇ ਬੀਜੇਪੀ ਔਖੀ ਬੜੀ ਇਸ ਗੱਲੋਂ। ਤੇ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਆ, ਪੰਜਾਬ ਦੇ ਬੀਜੇਪੀ ਲੀਡਰਾਂ ਦੀ ਵੀ ਬੋਡੀ ਲੈਂਗੁਏਜ ਚੇਂਜ ਹੋ ਗਈ ਸੀ, ਤੇ ਲੱਗਦਾ ਸੀ ਕਿ ਬੀਜੇਪੀ ਤੋੜ ਵਿਛੋੜਾ ਕਰ ਸਕਦੀ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀਆਂ ਨਾਲੋਂ, ਪਰ ਹੁਣ ਅਕਾਲੀਆਂ ਨੂੰ ਰਾਹਤ ਮਿਲੀ ਹੋਏਗੀ ਜ਼ਰੂਰ। ਹੁਣ ਬੀਜੇਪੀ ਨੂੰ ਸਾਰੇ ਸੂਬਿਆਂ ਦੇ ਵਿੱਚ ਆਪਣੇ ਕਦਮ ਰੋਕਣੇ ਪੈਣਗੇ। ਇਹ ਜਿਹੜੀ ਪਾਲਿਸੀ ਆ ਅਮਿਤ ਸ਼ਾਹ ਦੀ ਵੀ ਕੱਲਿਆਂ ਲੜਨੀ ਹੈ, ਕੱਲਿਆਂ ਲੜ ਕੇ ਹਰਿਆਣੇ ਦੇ ਵਿੱਚ 60+ ਜਿਹੜੀ ਇੱਕ ਪਲਾਨਿੰਗ ਹੈ ਉਹਨੂੰ ਸਿਰੇ ਚਾੜਨਾ, ਜਾਂ ਜੰਮੂ ਕਸ਼ਮੀਰ ਦੇ ਵਿੱਚ 44+ ਜਿਹੜੀ ਸੀਟਾਂ ਉਹਦਾ ਟਾਰਗੇਟ ਮਿਟਣਾ, ਇਹ ਸਾਰੀਆਂ ਚੀਜ਼ਾਂ ਜਿਹੜੀ ਹੈ ਉਹਨਾਂ ਤੇ ਰੀਥਿੰਕ ਕਰਨਾ ਪਏਗਾ। ਸੋ ਗੁਜਰਾਤ ਤੇ ਨਾਲ ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੇ ਜ਼ਿਮਨੀ ਚੋਣਾਂ ਦੇ ਨਤੀਜੇ ਜਿਹੜੇ ਆ ਇਹ ਭਾਰਤੀ ਜਨਤਾ ਪਾਰਟੀ ਦੇ ਅਗਰੈਸਿਵ ਕਿਸਮ ਦੀ ਹਿੰਦੂਤਵ ਦੀ ਰਾਜਨੀਤੀ ਵੱਲ ਜਿਹੜੇ ਉਹਦੇ ਕਦਮ ਜਾ ਰਹੇ ਸੀ ਉਹਨਾਂ ਕਦਮਾਂ ਨੂੰ ਵੀ ਰੋਕਣਗੇ, ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਨਤੀਜੇ ਜਿਹੜੇ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਹਿਯੋਗੀ ਪਾਰਟੀਆਂ ਪ੍ਰਤੀ ਜਿਹੜਾ ਨਜ਼ਰੀਆ ਜਾਂ ਵਤੀਰਾ ਉਹਨੂੰ ਵੀ ਬਦਲ ਦੇਣਗੇ। ਇਹ ਤਵੱਕੋ ਕਰਨੀ ਚਾਹੀਦੀ ਹੈ ਜੀ। ਮੈਂ ਮੋਦੀ ਦੀ ਗੱਲ ਕਰਦੇ ਆ ਤੇ ਗੱਲਬਾਤ ਦੇ ਦੌਰਾਨ ਆਪਾਂ ਗੱਲਾਂ ਦੇ ਵਿੱਚੋਂ ਗੱਲ ਨਿਕਲਦੀ ਆ ਕਿ ਮਹਿੰਗਾਈ ਤੇ ਕਿੰਨਾ ਕੁ ਕਾਬੂ ਪਾਇਆ। ਦੇਖੋ, ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਸਭ ਤੋਂ ਜ਼ਿਆਦਾ ਬਾਜ਼ੀਗਰੀ ਜੇ ਕਿਸੇ ਚੀਜ਼ ਦੀ ਕੀਤੀ ਜਾਂਦੀ ਹੈ ਅੰਕੜਿਆਂ ਦੀ ਕੀਤੀ ਜਾਂਦੀ ਹੈ। ਸਰਕਾਰੀ ਅੰਕੜੇ ਅਕਸਰ ਲੋਕਾਂ ਦੇ ਨਾਲ ਖੇਡਦੇ ਆ। ਅੰਕੜਿਆਂ ਦੇ ਵਿੱਚ ਇਸ ਤਰ੍ਹਾਂ ਬਾਜ਼ੀਗਰੀ ਕੀਤੀ ਜਾਂਦੀ ਹੈ ਕਿ ਹਾਲੇ ਤੱਕ ਅਸੀਂ ਭਾਰਤ ਦੇ ਵਿੱਚ ਗਰੀਬ ਕੌਣ ਹੈ ਇਹਦੀ ਇੱਕ ਧਾਰਨਾ ਨਹੀਂ ਬਣਾ ਸਕੇ। ਕਦੀ ਪਲਾਨਿੰਗ ਕਮਿਸ਼ਨ ਕਿਸੇ ਕਿਸਮ ਦੇ ਨਵੇਂ ਵੀ ਸ਼ਹਿਰਾਂ ਦੇ ਵਿੱਚ ਜੀ ਜਿਹੜਾ 34 ਰੁਪਏ ਕਮਾਉਂਦਾ ਹੈ ਉਹ ਗਰੀਬ ਨਹੀਂ ਹੈ, ਪਿੰਡਾਂ ਦੇ ਜਿਹੜਾ 20 ਰੁਪਏ ਰੋਜ਼ ਕਮਾਉਂਦਾ ਉਹ ਗਰੀਬ ਨਹੀਂ ਹੈ ਜੀ। ਕਦੀ ਇਹ ਅੰਕੜਾ ਬਦਲ ਜਾਂਦਾ। ਅਸੀਂ ਹਾਲੇ ਤੱਕ ਗਰੀਬ ਦੀ ਪਰਿਭਾਸ਼ਾ ਨਹੀਂ ਕਰੀ। ਲਾਹਨਤ ਇਸ ਗੱਲ ਦੀ ਹੈ ਵੀ ਅਸੀਂ ਗਰੀਬ ਦੀ ਪਰਿਭਾਸ਼ਾ ਘਟ ਰਹੇ। ਉਹ ਮੁਲਕ ਜਿਹੜਾ ਦੁਨੀਆ ਦੀ ਇੱਕ ਵੱਡੀ ਆਰਥਿਕ ਸ਼ਕਤੀ 2025 ਹੋਣ ਦਾ ਦਾਅਵਾ ਕਰਦਾ ਆ ਰਿਹਾ ਕਾਫੀ ਸਾਲਾਂ ਤੋਂ, ਉਹ ਮੁਲਕ ਹਾਲੇ ਤੱਕ ਗਰੀਬੀ ਦੇ ਅੰਕੜਿਆਂ ਚ ਉਲਝਿਆ ਹੋਇਆ। ਇਹ ਲਾਹਨਤ 60 ਸਾਲਾਂ ਦੀ ਆਜ਼ਾਦੀ ਦੇ ਵਿੱਚ ਹਾਲੇ ਤੱਕ ਅਸੀਂ ਸਾਰੇ ਸਮਾਜ ਨੂੰ, ਭਾਰਤੀ ਸਮਾਜ ਨੂੰ ਇਕਸਾਰ
ਜਿਹੜਾ ਜੀਵਨ ਨਹੀਂ ਦੇ ਸਕੇ। 60 ਸਾਲਾਂ ਦੀ ਆਜ਼ਾਦੀ ਦੇ ਵਿੱਚ ਹਾਲੇ ਤੱਕ ਅਸੀਂ ਧਰਮਾਂ ਤੇ ਜ਼ਾਤਾਂ ਦੀ ਜਿਹੜੀ ਗੁੰਝਲਦਾਰ ਸਿਆਸਤ ਹੈ ਜਾਂ ਗੁੰਝਲਦਾਰ ਜਿਹੜੀ ਤਾਣੀ ਹੈ ਉਹਨੂੰ ਨਹੀਂ ਸੁਲਝਾ ਸਕੇ। 60 ਸਾਲਾਂ ਦੀ ਆਜ਼ਾਦੀ ਦੇ ਵਿੱਚ ਅਸੀਂ ਭਾਰਤ ਜਿਹੜਾ ਆ, ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖਰੇ ਸੂਬਿਆਂ ਦੀ ਰਾਜਨੀਤੀ, ਜਿਹੜੀ ਛੋਟੇ ਸੂਬੇ ਦੀ ਰਾਜਨੀਤੀ, ਉਹਦੇ ਵਿੱਚੋਂ ਵੀ ਬਾਹਰ ਨਹੀਂ ਆ ਸਕੇ। 60 ਸਾਲਾਂ ਦੀ ਆਜ਼ਾਦੀ ਦੇ ਵਿੱਚ ਅਸੀਂ ਸੂਬਿਆਂ ਨੂੰ ਖੁਦ ਮੁਖਤਿਆਰ ਨਹੀਂ ਬਣਾ ਸਕੇ। 60 ਸਾਲਾਂ ਦੀ ਆਜ਼ਾਦੀ ਦੇ ਵਿੱਚ ਅਸੀਂ ਸਾਰਿਆਂ ਨੂੰ ਇੱਕ ਸਾਰ ਐਜੂਕੇਸ਼ਨ ਨਹੀਂ ਦੇ ਸਕੇ। 60 ਸਾਲਾਂ ਦੀ ਆਜ਼ਾਦੀ ਦੇ ਵਿੱਚ ਅਸੀਂ ਜਿਹੜਾ ਸਿਹਤ ਦਾ ਸਿਸਟਮ ਹੈ, ਸਾਡਾ ਮੈਡੀਕਲ ਹੈਲਥ ਸਿਸਟਮ ਜਿਹੜਾ ਆ, ਉਹਨੂੰ ਇੰਨਾ ਡਿਵੈਲਪ ਨਹੀਂ ਕਰ ਸਕੇ ਕਿ ਕਾਮਨ ਮੈਨ ਜਿਹੜਾ ਆ ਆਪਣਾ ਇਲਾਜ ਘੱਟੋ ਘੱਟ ਕਰਵਾ ਸਕੇ। ਤੇ 4 ਸਾਲਾਂ ਦੀ ਆਜ਼ਾਦੀ ਦੇ ਵਿੱਚ ਅਸੀਂ ਜੇ ਕੁਛ ਜਿੱਤਿਆ ਹੈ, ਅਸੀਂ ਤੋਂ ਭਾਵ ਹੈ ਸਾਡੀਆਂ ਹਕੂਮਤਾਂ ਨੇ, ਤਾਂ ਅਸੀਂ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਅੰਕੜੇ ਦਿੱਤੇ ਹੈ। ਅਸੀਂ ਅੰਕੜਿਆਂ ਦੀ ਬਾਜ਼ੀਗਰੀ ਕਰਨ ਵਾਲੇ ਲੋਕ ਹੈ। ਅਸੀਂ ਅੰਕੜਿਆਂ ਤੋਂ ਬਾਹਰ ਜਿਹੜਾ ਅਸਲ ਜੀਵਨ ਹੈ ਉਹਦੇ ਵੱਲ ਝਾਕਣਾ ਵੀ ਨਹੀਂ ਚਾਹੁੰਦੇ, ਕਿਉਂਕਿ ਸਾਡੇ ਕੋਲ ਉਸ ਅਸਲ ਜੀਵਨ ਦੇ ਹਾਲਾਤ ਜਿਹੜੇ ਹੈ ਉਹ ਖੂਬਸੂਰਤ ਬਣਾਉਣ ਵਾਸਤੇ ਨਾ ਰਾਜਨੀਤਿਕ ਇੱਛਾ ਸ਼ਕਤੀ ਹੈ ਤੇ ਨਾ ਹੀ ਸਾਡੇ ਕੋਲ ਉਨੀ ਅਕਲ ਹੈ। ਸਗੋਂ ਸਾਡੀ ਬੇਈਮਾਨੀ ਜਿਹੜੀ ਹੈ, ਬੇਈਮਾਨੀ ਇਹ ਹੈ ਕਿ ਅਸੀਂ ਏਦਾਂ ਦੇ ਹੀ ਹਾਲਾਤ ਬਣਾ ਕੇ ਰੱਖਣਾ ਚਾਹੁੰਦੇ ਹਾਂ। ਇਹੀ ਕੁਝ ਜਿਹੜੀ ਨਰਿੰਦਰ ਮੋਦੀ ਦੀ ਨਵੀਂ ਸਰਕਾਰ ਕਰ ਰਹੀ ਹੈ। ਸਰਕਾਰੀ ਅੰਕੜਿਆਂ ਦੀ ਦੁਗਦੁਗੀ ਵਜਾ ਕੇ ਨਰਿੰਦਰ ਮੋਦੀ ਤੇ ਦੀ ਸਰਕਾਰ ਜਿਹੜੀ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਮਹਿੰਗਾਈ ਤਾਂ ਹੈ ਹੀ ਹੋਣੀ। ਸਰਕਾਰੀ ਅੰਕੜਿਆਂ ਦੀ ਦੁਗਦੁਗੀ ਵਜਾ ਕੇ ਲੋਕਾਂ ਨੂੰ ਇਹ ਕਹਿ ਕੇ ਮਹਿੰਗਾਈ ਹੈ ਨਹੀਂ, ਉਹ ਜਿਹੜੀ ਘਰ ਦੀ ਸੁਆਣੀ ਹੈ ਉਹਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਜਿਹਦੇ ਕੋਲ ਟਮਾਟਰ ਖਰੀਦਣ ਦੀ ਵੀ ਤਾਕਤ ਨਹੀਂ। ਪਿਛਲੇ ਦਿਨਾਂ ਟੈਲੀਵਿਜ਼ਨ 'ਚ ਇੱਕ ਪ੍ਰੋਗਰਾਮ ਮੈਂ ਦੇਖ ਰਿਹਾ ਸੀ, ਉਹਦੇ 'ਚ ਜਦੋਂ ਸਵਾਲ ਕੀਤਾ ਗਿਆ, ਉਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਜਦੋਂ ਇੱਕ ਔਰਤ ਨੂੰ ਸਵਾਲ ਕੀਤਾ ਗਿਆ ਕਿ ਭਾਰਤ ਤਾਂ ਆਰਥਿਕ ਮਹਾਂਸ਼ਕਤੀ ਬਣ ਜਾ ਰਿਹਾ, ਉਹਨੇ ਜਵਾਬ ਪਤਾ ਕੀ ਦਿੱਤਾ? ਕਹਿੰਦੀ ਜਿਸ ਔਰਤ ਦੇ ਕੋਲ, ਜਿਸ ਭਾਰਤ ਦੀ ਔਰਤ ਦੇ ਕੋਲ ਟਮਾਟਰ ਖਰੀਦਣ ਦੀ ਵੀ ਤਾਕਤ ਨਹੀਂ, ਪਿਆਜ਼ ਖਰੀਦਣ ਦੀ ਵੀ ਤਾਕਤ ਨਹੀਂ, ਉਸ ਔਰਤ ਦੇ ਮੁਲਕ ਨੂੰ ਤੁਸੀਂ ਆਰਥਿਕ ਮਹਾਂਸ਼ਕਤੀ ਬਣਾਓਗੇ 2025 'ਚ। ਇਹ ਹਾਲਤ ਹੈ ਅਸਲ ਦੇ ਵਿੱਚ। ਹਾਲਤ ਇਹ ਹੈ ਕਿ ਅਸੀਂ ਅੰਕੜਿਆਂ ਦੀ ਬਾਜ਼ੀਗਰੀ ਕਰਦੇ ਹੈ, ਹਕੀਕਤ ਦੇ ਰੂਬਰੂ ਹੋਣਾ ਨਹੀਂ ਚਾਹੁੰਦੇ। ਤੇ ਜਿਹੜੀ ਤਾਜ਼ੀ ਗੱਲ ਉਹ ਇਹ ਹੈ, ਮਹਿੰਗਾਈ ਦੇ ਮੋਰਚੇ ਤੇ ਦਾਅਵਾ ਇਹ ਕੀਤਾ ਜਾ ਰਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਵੱਡੀ ਕਾਮਯਾਬੀ ਹਾਸਲ ਕਰ ਲਈ। ਅਤੇ ਅਗਸਤ ਵਿੱਚ ਜਿਹੜੀ ਥੋਕ ਮਹਿੰਗਾਈ ਦੀ ਦਰ ਹੈ 50 ਸਾਲ ਵਿੱਚ ਸਭ ਤੋਂ ਘੱਟ ਹੋ ਗਈ ਹੈ, 3.74%। ਜੀ ਪਿਛਲੇ ਸਾਲ 2013 'ਚ ਇਹਨਾਂ ਦਿਨਾਂ ਦੇ ਵਿੱਚ ਥੋਕ ਮਹਿੰਗਾਈ ਦੀ ਦਰ 6.99% ਸੀ ਤੇ ਇਸੇ ਸਾਲ ਦੇ ਜੁਲਾਈ ਮਹੀਨੇ 'ਚ, ਯਾਨੀ 2014 ਦੇ ਜੁਲਾਈ ਮਹੀਨੇ 'ਚ ਮਹਿੰਗਾਈ ਦੀ ਥੋਕ ਮਹਿੰਗਾਈ ਦੀ ਦਰ 5.19% ਸੀ। ਯਾਨੀ ਆਪਣੀ ਪ੍ਰਸਤਾਵ ਲਈ ਮੋਦੀ ਸਰਕਾਰ ਨੇ ਕਹਿ ਕੇ ਕਿ ਅਸੀਂ ਤਾਂ ਮਹਿੰਗਾਈ ਕਾਬੂ ਕਰਨ ਲਈ ਥੋਕ ਮਹਿੰਗਾਈ ਦੀ ਦਰ ਜਿਹੜੀ ਹੈ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਘਟ ਗਈ ਹੈ। ਪਰ ਸੱਚ ਕੀ ਹੈ? ਸੱਚ ਉਹੀ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਸੱਚ ਇਹੀ ਹੈ ਕਿ ਸਾਡਾ ਜਿਹੜਾ ਆਮ ਬੰਦਾ ਆ ਉਹ ਹੁਣ 2 ਵਕਤ ਦੀ ਰੋਟੀ ਖਾਣ ਦੇ ਵੀ ਕਾਬਲ ਨਹੀਂ, ਕਿਉਂਕਿ ਜਿਹੜੀ ਮੁੱਢਲੀ ਜਿਹੜੀ ਲੋੜ ਹੈ ਉਹਦੀ ਖੁਰਾਕ ਦੀ, ਜਿਹੜੀ ਉਹਦੀ ਰਸੋਈ ਦੀ ਸਭ ਤੋਂ ਪਹਿਲੀ ਜ਼ਰੂਰਤ ਹੈ, ਉਹ ਜ਼ਰੂਰਤ ਚਾਹੇ ਚੀਨੀ ਦੀ ਹੈ, ਚਾਹੇ ਚਾਹ ਪੱਤੀ ਦੀ ਹੈ, ਚਾਹੇ ਟਮਾਟਰ ਦੀ ਹੈ, ਚਾਹੇ ਪਿਆਜ਼ ਦੀ ਹੈ, ਚਾਹੇ ਆਲੂ ਦੀ ਹੈ, ਉਹ ਜ਼ਰੂਰਤ ਵੀ ਭਾਰਤ ਦਾ ਆਮ ਬੰਦਾ ਆਪਣੀ ਪੂਰੀ ਨਹੀਂ ਕਰ ਸਕਦਾ। 100 ਰੁਪਏ ਤੱਕ ਟਮਾਟਰ ਚਲਾ ਗਿਆ। ਕਿਸੇ ਨੇ ਟਿੱਪਣੀ ਕੀਤੀ ਜੀ ਵੀ ਡਾਕਟਰ ਮਨਮੋਹਨ ਸਿੰਘ ਨੂੰ ਕਹਿੰਦੇ ਸੀ ਵੀ ਬੜਾ ਵੱਡਾ ਆਰਥਿਕ ਮਾਹਰ ਹੈ ਭਾਈ ਇਹ ਤਾਂ, ਜੀ ਵੀ ਕਾਹਦਾ ਆਰਥਿਕ ਮਾਹਰ ਹੈ ਜਿਹੜਾ 10 ਸਾਲਾਂ ਦੇ ਰਾਜ ਵਿੱਚ ਟਮਾਟਰ 100 ਰੁਪਏ ਕਿਲੋ ਨਹੀਂ ਕਰ ਸਕਿਆ। ਆਹ ਦੇਖ ਲਓ ਮੋਦੀ ਸਾਹਿਬ ਨੇ 100 ਦਿਨਾਂ ਦੇ ਵਿੱਚ ਹੀ ਟਮਾਟਰ 100 ਰੁਪਏ ਕਿਲੋ ਕਰਤਾ। ਇਹ ਹੈ ਟਿੱਪਣੀ। ਜਦੋਂ ਇਦਾਂ ਦੀਆਂ ਟਿੱਪਣੀਆਂ ਆਉਣ ਲੱਗ ਪੈਣ ਤਾਂ ਸਰਕਾਰਾਂ ਕੀ ਕਰ ਰਹੀ ਹੈ, ਉਹਨਾਂ ਦਾ ਖਾਤੇ ਜਿਹੜੇ ਆ ਉਹ ਖੁੱਲ ਜਾਂਦੇ ਆ। ਨਰਿੰਦਰ ਮੋਦੀ ਦੀ ਅਗਵਾਈ 'ਚ ਜਿਹੜੀ ਸਰਕਾਰ ਹੈ ਇਹਦੇ ਖਾਤੇ ਵੀ ਖੁੱਲ ਗਏ ਹੈ। ਅੱਜ ਆਲੂ ਜਿਹੜਾ 40 ਤੋਂ 50 ਰੁਪਏ ਕਿਲੋ ਮਿਲ ਰਿਹਾ ਹੈ। ਟਮਾਟਰ ਜਿਹੜਾ ਆ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ 70-80 ਰੁਪਏ ਤੱਕ ਆਇਆ, ਕਿਤੇ 60 ਰੁਪਏ ਦਿੱਤਾ ਜਾ ਰਿਹਾ ਹੈ। ਭਿੰਡੀ 40 ਰੁਪਏ ਕਿਲੋ ਆ। ਗੋਭੀ ਜਿਹੜੀ 2 ਰੁਪਏ ਕਿਲੋ ਨਹੀਂ ਸੀ ਲੱਭ ਰਹੀ ਕਿਤੇ ਵੀ, ਜਿਹੜੇ 2 ਰੁਪਏ ਕਿਲੋ ਨੇ ਤੁਰੀ ਫਿਰਦੀ ਸੀ ਗੋਭੀ, ਉਹ ਗੋਭੀ 50 ਰੁਪਏ ਕਿਲੋ ਆ, 60 ਰੁਪਏ ਕਿਲੋ ਆ। ਆਲੂਆਂ ਵਾਲੇ ਤੁਸੀਂ ਦੇਖੋ, ਆਲੂ ਪੰਜਾਬ 'ਚ ਕਿੰਨੀ ਵਾਰੀ ਆਪਾਂ ਦੇਖਿਆ ਸੜਕਾਂ ਤੇ ਕਿਸਾਨਾਂ ਦੇ ਖਿਲਾਫ ਤੇ। ਜੀ ਜੀ ਇੱਕ ਵਾਰੀ ਇਹ ਹੋਇਆ ਵੀ ਪਿੰਡਾਂ ਦੇ ਵਿੱਚ ਮੈਂ ਖੁਦ ਦੇਖਿਆ, ਜੱਟਾਂ ਨੇ ਆਪਣੇ ਖੇਤਾਂ ਦੇ ਵਿੱਚ ਜਿਹੜੇ ਹੈ ਉਹ ਆਲੂ ਰੱਖੇ ਹੁੰਦੇ ਸੀ ਤੇ ਉੱਥੇ ਇੱਕ ਰਾਖਾ ਬਿਠਾਇਆ ਹੁੰਦਾ ਸੀ। ਸਾਰੀ ਰਾਤ ਇੱਕ ਰਾਖੀ ਕਰਦਾ ਸੀ ਉੱਥੇ। ਉਹ ਰਾਖੀ ਨਾਲ ਆਲੂਆਂ ਦੀ ਨਹੀਂ ਸੀ ਕਰਦਾ, ਉਹ ਰਾਖੀ ਇਸ ਗੱਲ ਦੀ ਕਰਦਾ ਸੀ ਕਿ ਲਾਗਲੇ ਖੇਤ ਵਾਲਾ ਬੰਦਾ ਕਿਸਾਨ ਜਿਹੜਾ ਆਪਣੇ ਆਲੂ ਚੱਕ ਕੇ ਸਾਡੇ ਆਲੂ ਦੇ ਢੇਰ 'ਚ ਨਾ ਸਿੱਟ ਜਾਵੇ। ਕਿੰਨੀ ਵਾਰੀ ਅਸੀਂ ਦੇਖਿਆ ਜਲੰਧਰ ਦੀਆਂ ਸੜਕਾਂ ਤੇ ਆਲੂ ਕਿਸਾਨ ਜਿਹੜੇ ਆ ਉਹਨਾਂ ਨੇ ਸੜਕਾਂ ਤੇ ਆਲੂ ਵਿਛਾ ਦਿੱਤੇ ਕਿਉਂਕਿ ਆਲੂ ਦੀ ਖਰੀਦ ਹੀ ਨਹੀਂ ਸੀ ਉਹ।
ਆਲੂ ਕੋਈ 50 ਪੈਸੇ ਚੱਕਣ ਨੂੰ ਨਹੀਂ ਸੀ ਤਿਆਰ। ਖਾਲੀ ਬੋਰੀ ਦੀ ਕੀਮਤ 5 ਰੁਪਏ ਹੁੰਦੀ ਸੀ ਤੇ ਆਲੂ ਜਿਹੜਾ ਫਰੀ ਨਹੀਂ ਸੀ ਕੋਈ ਲੈਂਦਾ। ਅੱਜ ਉਹ ਆਲੂ 50 ਰੁਪਏ ਕਿਲੋ ਇੱਥੇ। ਪਿਆਜ਼ ਜਿਹੜਾ ਉਹਦੀ ਕੀਮਤ ਦਾ ਕੋਈ ਅੰਦਾਜ਼ਾ ਨਹੀਂ। ਸੋ ਇਸ ਵੇਲੇ ਜਿਹੜੀ ਮਹਿੰਗਾਈ ਪ੍ਰਚੂਰ ਦੀ ਹੈ, ਜਿਹਨੂੰ ਲੋਕਾਂ ਨੇ ਫੇਸ ਕਰਨਾ, ਉਹ ਤਾਂ ਇੰਨੀ ਜ਼ਿਆਦਾ ਹੈ ਵੀ ਲੋਕ ਜਿਹੜੇ ਇੰਨੇ ਦੁਖੀ ਹੈ ਵੀ ਇਹਦੇ ਚ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ। ਇਸੇ ਕਰਕੇ ਲੋਕਾਂ ਨੇ ਜ਼ਿਮਨੀ ਚੋਣਾਂ ਦੇ ਵਿੱਚ ਵੀ ਰਿਐਕਟ ਕੀਤਾ। ਉਹ ਰਿਐਕਟ ਜਿਹੜਾ ਆ ਉਹਦਾ ਇੱਕ ਮੈਸੇਜ ਹੈ, ਉਹ ਮੈਸੇਜ ਅੱਜ ਸਮਝ ਲਵੇ ਨਰਿੰਦਰ ਮੋਦੀ ਸਰਕਾਰ ਤਾਂ ਵੀ ਉਹਦੀ ਭਲਾਈ, ਕੱਲ ਸਮਝ ਤਾਂ ਵੀ ਭਲਾਈ, ਜੇ ਪਰਸੋਂ ਤੱਕ ਦੇਰੀ ਕੀਤੀ ਨਰਿੰਦਰ ਮੋਦੀ ਦੀ ਸਰਕਾਰ ਲਈ ਮੁਸ਼ਕਲਾਂ ਦਾ ਅੰਬਾਰ ਹੋਏਗਾ। ਜੀ ਪੰਜਾਬ ਵੱਲ ਵਧਣ ਤੋਂ ਪਹਿਲਾਂ ਇੱਕ ਵਾਰੀ ਗੱਲ ਕਰੀਏ, ਜਿਵੇਂ ਚੀਨ ਨੇ ਜਿਵੇਂ ਭਾਰਤ ਦੀ ਜ਼ਮੀਨ ਦੇ ਵਿੱਚ ਜੀ ਤੰਬੂ ਗੱਡ ਦਿੱਤੇ ਆ, ਤੇ ਉਸ ਦੇ ਜਵਾਬ ਵਿੱਚ ਜਿਵੇਂ ਮੋਦੀ ਆ ਇਹ ਕੀ ਕਰ ਰਹੇ ਆ? ਜਿਹੜੀ ਫਾਰਨ ਪਾਲਿਸੀ ਦਾ ਮੈਟਰ ਹੁੰਦਾ ਹੈ ਉਹ ਬਿਆਨਬਾਜ਼ੀਆਂ ਦੇ ਨਾਲ ਨਹੀਂ ਕਰਿਆ ਜਾਂਦਾ। ਚੋਣਾਂ ਦੇ ਦੌਰਾਨ ਜਿਹੜੇ ਲੋਕਾਂ ਨੂੰ ਮੈਸੇਜ ਇੱਕ ਕਨਵੇ ਕੀਤਾ ਨਰਿੰਦਰ ਮੋਦੀ ਨੇ ਵੀ ਅਸੀਂ ਬਹੁਤ ਮਜ਼ਬੂਤ ਕਿਸਮ ਦੀ ਸਰਕਾਰ ਦਿਆਂਗੇ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਇੱਕ ਵੀਕ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਪੇਸ਼ ਕੀਤਾ ਓਪੋਜੀਸ਼ਨ ਨੇ, ਖਾਸ ਤੌਰ ਤੇ ਬੀਜੇਪੀ ਨੇ। ਵਿਦੇਸ਼ੀ ਜਿਹੜੇ ਹੈਗੇ ਆ ਜਾਂ ਸਾਡੇ ਗੁਆਂਢ ਦੇ ਜਿਹੜੇ ਮੁਲਕਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਬੜਾ ਢਿੱਲ ਮੱਠਾ ਰਵੱਈਆ ਅਖਤਿਆਰ ਕਰ ਰੱਖਿਆ। ਪਾਕਿਸਤਾਨ ਦੇ ਨਾਲ ਇੰਨੀ ਜ਼ਿਆਦਾ ਪਾਕਿਸਤਾਨ ਘੁਸਪੈਠ ਕਰਦਾ, ਉਹਦੇ ਨਾਲ ਵੀ ਮਿੱਤਰਤਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ। ਚੀਨ ਦੇ ਨਾਲ ਸਾਡੇ ਸਰਹੱਦੀ ਝਗੜੇ ਹੈ, ਉਹਦੇ ਬਾਵਜੂਦ ਚੀਨ ਦੇ ਨਾਲ ਕੋਈ ਸਖਤ ਰਵੱਈਆ ਅਖਤਿਆਰ ਨਹੀਂ ਕੀਤਾ ਡਾਕਟਰ ਮਨਮੋਹਨ ਸਿੰਘ ਨੇ। ਅਸਲ ਦੇ ਵਿੱਚ ਜਿਹੜੀ ਫੋਰਨ ਪਾਲਿਸੀ ਹੈ ਨਾ, ਉਹ ਫੋਰਨ ਪਾਲਿਸੀ ਜਿਹੜੀ ਹੈ ਸਰਹੱਦਾਂ ਤੇ ਰੋਜ਼ ਘੁਸਪੈਠ ਹੁੰਦੀ ਹੈ। ਸਰਹੱਦਾਂ ਤੇ ਉਹਦੀ ਘੁਸਪੈਠ ਦੇ ਨਾਲ ਫੋਰਨ ਪਾਲਿਸੀ ਨਹੀਂ ਕਰੀ ਜਾਂਦੀ, ਤੇ ਸਰਹੱਦਾਂ ਤੇ ਉਹਦੀ ਘੁਸਪੈਠ ਤੇ ਬਿਆਨਬਾਜ਼ੀਆਂ ਦੇ ਨਾਲ ਵੀ ਫੋਰਨ ਪਾਲਿਸੀ ਨਹੀਂ ਘੜ ਹੁੰਦੀ। ਚੋਣਾਂ ਦੇ ਦੌਰਾਨ ਪ੍ਰਧਾਨ ਮੰਤਰੀ ਹੁਣ ਜਿਹੜੇ ਸਾਡੇ ਨਰਿੰਦਰ ਮੋਦੀ ਉਹਦੇ ਭਾਸ਼ਣਾਂ ਦੇ ਵਿੱਚ ਇਸ ਤਰ੍ਹਾਂ ਦਾ ਤੱਥ ਜਾਂ ਜਿਹੜੇ ਫੈਕਟ ਜਾਂ ਇੱਦਾਂ ਦੀ ਗੱਲਾਂ ਉਹ ਕਰਦੇ ਸੀ, ਜੇ ਤੋਂ ਲੱਗਦਾ ਸੀ ਨਰਿੰਦਰ ਮੋਦੀ ਆਏ ਤਾਂ ਆਉਂਦੇ ਪਾਕਿਸਤਾਨ ਤੇ ਕਬਜ਼ਾ ਕਰ ਲੈਣਗੇ। ਜੇ ਤੋਂ ਲੱਗਦਾ ਸੀ ਵੀ ਚਾਈਨਾ ਜਿਹੜਾ ਆ, ਚਾਈਨਾ ਨੂੰ ਸਬਕ ਸਿਖਾਉਣਗੇ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜੇ ਸਰਕਾਰ ਬਣ ਗਈ ਭਾਰਤ ਦੇ ਵਿੱਚ। ਇਹ ਜਿਹੜਾ ਲੋਕਾਂ ਨੂੰ ਇੱਕ ਭਰਮ ਜਾਲ ਫਸਾਇਆ ਨਾ, ਇਹਦੀ ਹਵਾ ਵੀ ਜਿਹੜੀ ਆ ਹੁਣ ਹਵਾ ਹੋ ਗਈ ਹੈ। ਚਾਈਨਾ ਦੇ ਨਾਲ ਸਾਡੇ ਬਾਰਡਰ ਦੇ ਜਿਹੜੇ ਬਹੁਤ ਸਾਰੇ ਮਸਲੇ ਆ ਜਿਹੜੇ ਸਾਨੂੰ ਸੁਲਝਾਉਣੇ ਪੈਣਗੇ, ਉਹ ਫੋਰਨ ਪਾਲਿਸੀ ਦੇ ਤਹਿਤ ਸੁਲਝਣਗੇ। ਚਾਈਨਾ ਲਗਾਤਾਰ ਘੁਸਪੈਠ ਕਰਦਾ, ਪਰ ਸਭ ਤੋਂ ਜ਼ਿਆਦਾ ਘੁਸਪੈਠ ਦਾ ਬੰਗਲਾਦੇਸ਼ ਵੱਲੋਂ ਹੁੰਦੀ ਹੈ। 2011 ਚ 2013 ਦੇ ਵਿੱਚ ਜਿਹੜੇ ਅੰਕੜੇ ਆ, 2013 ਦੇ ਵਿੱਚ ਘੱਟੋ ਘੱਟ 1400 ਵਾਰ ਬੰਗਲਾਦੇਸ਼ ਵੱਲੋਂ ਘੁਸਪੈਠ ਹੋਈ ਹੈ। ਤੇ ਜਿਹੜੀ ਘੁਸਪੈਠ ਪਾਕਿਸਤਾਨ ਵੱਲੋਂ ਹੋਈ ਆ ਉਹ 500 ਤੋਂ 600 ਵਾਰ ਤੱਕ ਹੁੰਦੀ ਹੈ ਹਰ ਸਾਲ ਔਸਤਨ। ਚਾਈਨਾ ਵੱਲੋਂ ਘੁਸਪੈਠ ਜਿਹੜੀ ਘੁਸਪੈਠ ਅਸਲੀ ਘੁਸਪੈਠ ਹੁੰਦੀ ਹੈ ਉਹ ਸਾਰੇ ਸਾਲ 'ਚ 5-7 ਵਾਰ ਹੁੰਦੀ ਹੈ। ਇਹ ਜ਼ਰੂਰ ਹੈ ਕਿ ਚਾਈਨਾ ਨੇ ਕੁਝ ਹਿੱਸਾ ਜਿਹੜਾ ਆ ਜਿੱਥੇ ਦਾਅਵਾ ਭਾਰਤ ਦਾ ਹੈ, ਅਰੁਣਾਚਲ ਪ੍ਰਦੇਸ਼ ਵਿੱਚ ਖਾਸ ਤੌਰ ਦੇ ਉੱਤੇ, ਉਹਦੇ ਤੇ ਜਿਹੜੀ ਭਾਰਤੀ ਜ਼ਮੀਨ ਹੈ ਸਰਹੱਦ ਦੇ ਨਾਲ ਉੱਤੇ ਕਬਜ਼ਾ ਕੀਤਾ ਹੋਇਆ। ਕੁਝ ਹਿੱਸਾ ਜਿਹੜਾ ਵਰਲਡ ਨਕਸ਼ੇ ਦੇ ਵਿੱਚ ਵੀ ਭਾਰਤ ਦਾ ਹਿੱਸਾ ਜਿਹੜਾ ਚਾਈਨਾ ਦੇ ਨਕਸ਼ੇ ਦਿਖਾਈ ਦਿੰਦਾ। ਹੁਣ ਆਹ ਪਰਸੋਂ ਦੀ ਖਬਰ ਸੀ ਕਿ 500 ਮੀਟਰ ਤੱਕ ਚਾਈਨਾ ਦੀ ਲਿਬਰੇਸ਼ਨ ਆਰਮੀ ਜਿਹੜੀ ਸਾਡੀ ਸਰਹੱਦ ਦੇ ਵਿੱਚ ਆ ਵੜੀ 500 ਮੀਟਰ ਤੱਕ, ਤੇ ਸਾਡੇ 100 ਫੌਜੀਆਂ ਨੂੰ ਜਿਹੜਾ ਉਹਨੇ ਇੱਕ ਕਿਸਮ ਦਾ ਬੰਦੀ ਬਣਾ ਲਿਆ। ਇਹ ਸਰਹੱਦਾਂ ਦੇ ਉੱਤੇ ਝਗੜੇ ਆਮ ਹੈ, ਸਰਹੱਦਾਂ ਤੇ ਝਗੜੇ ਹੁੰਦੇ ਹੈ। ਜੇ ਪਾਕਿਸਤਾਨ ਤੇ ਅਸੀਂ ਦੋਸ਼ ਲਾਉਂਦੇ ਵੀ ਅਸੀਂ ਉਹ ਘੁਸਪੈਠ ਕਰਦਾ ਜਾਂ ਪਾਕਿਸਤਾਨ ਜੰਗਬੰਦੀ ਦੀ ਉਲੰਘਣਾ ਕਰਦਾ, ਪਾਕਿਸਤਾਨ ਦੇ ਪਾਸੇ ਸਾਡੇ ਤੇ ਇਲਜ਼ਾਮ ਲੱਗਦੇ ਆ ਕਿ ਭਾਰਤ ਜੰਗਬੰਦੀ ਦੀ ਉਲੰਘਣਾ ਕਰਦਾ। ਜੀ ਮੀਡੀਆ ਜਿਹੜਾ ਭਾਰਤ ਦਾ ਮੀਡੀਆ ਤਾਂ ਭਾਰਤ ਦੀ ਗੱਲ ਕਰੇਗਾ ਨਾ, ਪਾਕਿਸਤਾਨ ਦਾ ਮੀਡੀਆ ਪਾਕਿਸਤਾਨ ਦੀ ਕਰੇਗਾ। ਉਹ ਝਗੜੇ ਤੇ ਚੱਲਣੇ ਹੈ, ਪਰ ਇਹਦੇ ਲਈ ਕੋਈ ਹਮਲਾਵਰ ਨੀਤੀ ਅਪਣਾ ਕੇ ਮਸਲੇ ਨਹੀਂ ਹੱਲ ਕਰ ਸਕਦੇ, ਉਹਨਾਂ ਮਸਲੇ ਵਿਗੜਨਗੇ। ਜਦੋਂ ਜਾਪਾਨ ਦੇ ਦੌਰੇ ਤੇ ਪ੍ਰਧਾਨ ਮੰਤਰੀ ਗਏ ਤਾਂ ਪੇਸ਼ ਕੀਤੀ ਗਈ ਗੱਲ ਵੀ ਜਾਪਾਨ ਦੇ ਦੌਰੇ ਤੇ ਜਾਣਾ ਸ਼ਾਇਦ ਚਾਈਨਾ ਦੇ ਖਿਲਾਫ ਕੋਈ ਰੁਖ ਹੈ। ਹੁਣ ਵੀਅਤਨਾਮ ਦੇ ਨਾਲ ਸਮੁੰਦਰੀ ਪਾਣੀਆਂ ਚੋਂ ਤੇਲ ਕੱਢਣ ਦੇ ਮਾਮਲੇ ਤੇ ਸਮਝੌਤੇ ਹੋਏ ਆ, ਪਰ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਗਏ ਸੀ, ਉਹਦੇ ਤੇ ਦੱਸਿਆ ਜਾ ਰਿਹਾ ਕਿ ਚਾਈਨਾ ਨੂੰ ਇਤਰਾਜ਼ ਹੈ। ਮੈਂ ਸਮਝਦਾ ਕਿ ਭਾਰਤ ਤੇ ਚੀਨ ਤੇ ਜਾਪਾਨ ਤੇ ਬਾਕੀ ਗੁਆਂਢੀ ਮੁਲਕ ਜਿਹੜੇ ਆ, ਇਹਨਾਂ ਨੂੰ ਆਪਣੇ ਝਗੜੇ ਸਰਹੱਦੀ ਝਗੜੇ ਵੀ ਤੇ ਜਿਹੜੇ ਹੋਰ ਵਪਾਰਕ ਝਗੜੇ ਵੀ ਹੈ ਉਹਨਾਂ ਨੂੰ ਬਕਾਇਦਾ ਸੁਲਝਾਉਣ ਵਾਸਤੇ ਆਪਣੀ ਵਿਦੇਸ਼ ਨੀਤੀ ਦੇ ਤਹਿਤ ਕੰਮ ਕਰਦਿਆਂ ਹੋਇਆ ਡਾਇਲੋਗ ਤੇ ਹੋਣਾ ਚਾਹੀਦਾ। ਡਾਇਲੋਗ ਹੀ ਮਸਲਿਆਂ ਦਾ ਹੱਲ ਹੈ। ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਜਿਹੜੀ ਭੜਕਾਊ ਕਿਸਮ ਦੀ ਬਿਆਨਬਾਜ਼ੀ ਕਰਦੀ ਰਹੀ ਹੈ, ਉਹ ਮਸਲੇ ਦਾ ਹੱਲ ਨਹੀਂ ਹੈ, ਉਹ ਮਸਲੇ ਨੂੰ ਉਲਝਾਉਣ ਵਾਲੀ ਗੱਲ ਹੈ। ਤੇ ਹੁਣ ਆਉਂਦੇ ਜੀ ਪੰਜਾਬ ਵੱਲ, ਜਿਵੇਂ ਇਲੈਕਸ਼ਨਾਂ ਦੇ ਵਿੱਚ ਆਪਣੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੜੀਆਂ ਆਸਾਂ ਸੀਗੀਆਂ, ਬੜੀਆਂ ਸਿਫਤਾਂ ਕੀਤੀਆਂ, ਬੜਾ ਕੁਝ ਕੀਤਾ ਕਿ ਜੇ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤੇ ਪੰਜਾਬ ਨੂੰ ਉਸ ਦਾ ਬੜਾ ਫਾਇਦਾ ਹੋਊਗਾ, ਟਰੱਕਾਂ ਦੇ ਟਰੱਕ ਪੈਸਿਆਂ ਦੇ ਭਰ ਕੇ ਆਉਣਗੇ। ਪਰ ਹੁਣ ਪੰਜਾਬ ਨੂੰ ਜਿਹੜਾ ਆ ਕੁਝ ਨਹੀਂ ਮਿਲ ਰਿਹਾ ਜੀ।
ਤੇ ਨਾਲ ਕਿਸਾਨਾਂ ਦੇ ਉੱਤੇ ਵੀ ਜਿਹੜਾ ਬੋਝ ਆ ਉਹ ਬਹੁਤ ਵੱਧ ਗਿਆ ਹੈ। ਸੈਂਟਰ ਗਵਰਨਮੈਂਟ ਦਾ ਜਿਹੜਾ ਬਿਹੇਵੀਅਰ ਇਸ ਵੇਲੇ ਪੰਜਾਬ ਦੇ ਨਾਲ ਹੈ, ਤੇ ਇੱਕ ਪੰਜਾਬੀ ਹੋਣ ਦੇ ਨਾਤੇ ਤਾਂ ਅਸੀਂ ਲਾਜ਼ਮੀ ਤੌਰ ਤੇ ਉਹਨੂੰ ਕਹਾਂਗੇ ਉਹ ਗਲਤ ਹੈ, ਪਰ ਇੱਕ ਵੱਖਰੇ ਨਜ਼ਰੀਏ ਤੋਂ ਵੀ ਜੇ ਅਸੀਂ ਦੇਖੀਏ ਤਾਂ ਇਹ ਵਰਤਾਓ ਫੇਕ ਵਰਤਾਓ ਨਹੀਂ ਹੈ। ਘੱਟੋ ਘੱਟ ਉਸ ਪੰਜਾਬ ਦੇ ਨਾਲ ਜਿਸ ਪੰਜਾਬ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ 'ਚ ਵੱਡੀ ਭੂਮਿਕਾ ਅਦਾ ਕੀਤੀ ਹੈ ਜੀ, ਉਸ ਦੌਰ ਨੂੰ ਯਾਦ ਕਰਨਾ ਚਾਹੀਦਾ ਭਾਰਤੀ ਜਨਤਾ ਪਾਰਟੀ ਨੂੰ ਤੇ ਨਰਿੰਦਰ ਮੋਦੀ ਨੂੰ ਵੀ, ਜਿਸ ਦੌਰ ਦੇ ਵਿੱਚ NDA ਦੇ ਵਿੱਚ ਕੋਈ ਪਾਰਟੀ ਵੀ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ। ਅਸੀਂ ਬਿਲਕੁਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੀ ਸਿਆਸੀ ਸਾਂਝ ਹੈ ਉਹਦੇ ਹਮਾਇਤੀ ਨਹੀਂ ਹੈ। ਅਸੀਂ ਬਹੁਤ ਵਾਰ ਇਸ ਗੱਲ ਦੀ ਨੁਕਤਾਚੀਨੀ ਕਰ ਚੁੱਕੇ ਹਾਂ। ਜਿਹੜਾ ਸਾਡੇ ਅਧਿਕਾਰ ਖੇਤਰ 'ਚ ਆਉਂਦਾ ਨੁਕਤਾਚੀਨੀ ਕਰਦਾ ਸਾਡਾ ਹੱਕ ਹੈ। ਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਕੋਈ ਸਿਧਾਂਤਕ ਸਾਂਝ ਨਹੀਂ ਹੈ, ਪਰ ਉਹਦੇ ਬਾਵਜੂਦ ਜੇ ਕੁਰਸੀ ਦੀ ਵੀ ਸਾਂਝ ਹੈ ਤਾਂ ਫਿਰ BJP ਨੂੰ ਦਿਨ ਯਾਦ ਕਰਨੇ ਚਾਹੀਦੇ ਹੈ ਕਿ ਸਭ ਤੋਂ ਸਾਊ ਕਿਸਮ ਦਾ ਜੇ ਕੋਈ ਭਾਈਵਾਲ ਰਿਹਾ NDA ਦਾ ਸ਼੍ਰੋਮਣੀ ਅਕਾਲੀ ਦਲ ਹੀ ਰਿਹਾ। ਭਾਵੇਂ ਪੰਜਾਬ ਦੀਆਂ ਸੀਟਾਂ ਬੜੀਆਂ ਘੱਟ ਹੈ ਤੇ ਉਹਦੇ ਬਾਵਜੂਦ ਜਦੋਂ NDA ਦੇ ਨਾਲ ਕੋਈ ਵੀ ਨਹੀਂ ਸੀ, ਬਾਦਲ ਸਾਹਿਬ ਉਦੋਂ ਵੀ NDA ਦੇ ਨਾਲ ਸੀ, ਜਦਕਿ ਉਹ ਸਿਧਾਂਤਕ ਕਿਸੇ ਕਿਸਮ ਦਾ ਕੋਈ ਗੱਠ ਜੋੜੇ ਨਹੀਂ ਹੈ। ਤੇ ਜਦੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਸੀ, ਪੰਜਾਬ ਦੇ ਵਿੱਚ ਜਿਹੜੀ ਮੁਹਿੰਮ ਬਾਦਲਾਂ ਨੇ ਚਲਾਈ ਉਹਦਾ ਕੋਈ ਤੋੜ ਨਹੀਂ ਸੀ। ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ 4 MP ਜਿੱਤ ਗਏ, ਕਾਂਗਰਸ ਬਹੁਤਾ ਨਹੀਂ ਜਿੱਤ ਸਕੀ ਤੇ ਅਕਾਲੀ ਦਲ ਜਿਹੜਾ ਹੈ BJP ਨਾਲ ਰਲ ਕੇ 5 ਸੀਟਾਂ ਬਚਾਉਣ 'ਚ ਕਾਮਯਾਬ ਹੋ ਗਿਆ। ਪਰ ਜਦੋਂ ਦਾਅਵੇ ਜਾਂ ਵਾਅਦੇ ਕਰਦੇ ਰਹੇ ਬਾਦਲ ਸਾਹਿਬ ਵੀ ਚੋਣਾਂ ਦੇ ਦੌਰਾਨ ਵੀ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਣਾਓ, ਫਾਈਨਾਂਸ ਮਿਨਿਸਟਰ ਸਾਡੇ ਅਰੁਣ ਜੇਟਲੀ ਹੋਣਗੇ, ਪੰਜਾਬ ਦੀ ਕੋਈ ਦਿੱਕਤ ਨਹੀਂ ਰਹਿਣੀ, ਤੇ ਅੱਜ 125 ਦਿਨਾਂ ਬਾਅਦ ਪੰਜਾਬ ਦੀਆਂ ਦਿੱਕਤਾਂ ਵੱਧ ਗਈਆਂ, ਘਟੀਆਂ ਨਹੀਂ। ਖੁਦ ਮੰਨਿਆ ਬਾਦਲਾਂ ਨੇ ਕਿ ਜਿਹੜੀ ਗ੍ਰਾਂਟ ਸੈਂਟਰ ਤੋਂ ਆਉਂਦੀ ਆ ਉਹਦੇ 'ਚ ਵੀ ਕਟੌਤੀ ਕਰ ਦਿੱਤੀ ਗਈ ਹੈ। ਖੁਦ ਅਰੁਣ ਜੇਟਲੀ ਨੇ ਚਿੱਠੀ ਜਾਰੀ ਕਰ ਦਿੱਤੀ ਜਦੋਂ ਬਾਦਲਾਂ ਨੇ ਜਾ ਕੇ ਪੰਜਾਬ ਲਈ ਜਿਹੜਾ ਸਪੈਸ਼ਲ ਪੈਕੇਜ ਮੰਗਿਆ। ਅਰੁਣ ਜੇਟਲੀ ਫਾਈਨਾਂਸ ਮਿਨਿਸਟਰ ਨੇ ਚਿੱਠੀ ਲਿਖਤੀ ਕਿ ਪੰਜਾਬ ਆਪਣੇ ਸੋਰਸਿਸ ਦੇ ਨਾਲ ਆਪਣੇ ਫੰਡਸ ਆਪ ਜਨਰੇਟ ਕਰੇ, ਅਸੀਂ ਕੁਝ ਨਹੀਂ ਦੇ ਸਕਦੇ। ਹੁਣ ਜਿਹੜੀ ਸਭ ਤੋਂ ਵੱਡਾ ਝਟਕਾ ਹੁਣ ਦਿੱਤਾ ਸੈਂਟਰ ਗਵਰਨਮੈਂਟ ਨੇ, ਬਕਾਇਦਾ ਇੱਕ ਚਿੱਠੀ ਜਿਹੜੀ ਆਈ ਹੈ ਜਿਸ 'ਚ ਕੇਂਦਰ ਸਰਕਾਰ ਨੇ ਪੰਜਾਬ ਨੂੰ ਵੱਡਾ ਝਟਕਾ ਇਹ ਦਿੱਤਾ, ਇਹ ਕਹਿ ਕੇ ਵੀ ਜਿਹੜੇ ਚੌਲ ਜਿਹੜੇ ਉਹਦੀ ਨਮੀ ਦੀ ਜਿਹੜੀ ਸੀਮਾ 15% ਤੋਂ ਘਟਾ ਕੇ 14% ਕਰਤੀ ਹੈ। ਇਹਨਾਂ ਦਿਨਾਂ 'ਚ ਮੀਂਹ ਪਏ ਬੜੇ ਜ਼ਿਆਦਾ, ਪਹਿਲਾਂ ਸੋਕੇ ਨੇ ਕਿਸਾਨਾਂ ਦੀ ਜਿਹੜੀ ਹੈ ਬਹੁਤ ਜ਼ਿਆਦਾ ਲੁੱਟ ਕਰਵਾਈ ਹੈ। ਕਿਸਾਨਾਂ ਨੇ ਵੱਡੇ ਪੱਧਰ ਤੇ ਡੀਜ਼ਲ ਫੂਕ ਕੇ ਆਪਣਾ ਝੋਨਾ ਬਚਾਇਆ। ਫਿਰ ਜਦੋਂ ਲਗਾਤਾਰ ਮੀਂਹ ਪਏ ਤੇ ਝੋਨਾ ਲੰਮਾ ਪੈ ਗਿਆ ਤੇ ਝੋਨਾ ਬਦਰੰਗ ਹੋ ਗਿਆ, ਝੋਨੇ 'ਚ ਨਮੀ ਪੈਦਾ ਹੋ ਗਈ ਤੇ ਸਰਕਾਰ ਨੇ ਝੋਨੇ ਦੀ ਜਿਹੜੀ ਨਮੀ ਹੈ ਉਹਦਾ ਪਰਸੈਂਟੇਜ 15 ਤੋਂ ਘਟਾ ਕੇ 14 ਕਰ ਦਿੱਤਾ। ਇੱਕ ਤਾਂ ਮਿਲਰਸ ਤੇ ਦਬਾਅ ਪੈ ਗਿਆ, ਦੂਜਾ ਕਿਸਾਨਾਂ ਦੇ ਉੱਤੇ ਵੱਡਾ ਇਹਦਾ ਅਸਰ ਪਏਗਾ। ਪਹਿਲਾਂ 15% ਨਮੀ ਵਾਲਾ ਚੌਲ ਲਿਆ ਜਾਂਦਾ ਸੀ, ਹੁਣ ਸੀਮਾ ਜਦੋਂ 14% ਕਰਤੀ, ਨਮੀ ਵਾਲਾ 14% ਤੋਂ ਜ਼ਿਆਦਾ ਨਮੀ ਵਾਲਾ ਜਿਹੜਾ ਚੌਲ ਲੈਣਾ ਨਹੀਂ। ਇਹਦੇ ਨਾਲ ਇੱਕ ਹੋਰ ਫਰਮਾਨ ਜਾਰੀ ਹੋਇਆ, ਮਿਲਿੰਗ ਜਿਹੜੀ 15 ਅਪ੍ਰੈਲ ਤੱਕ ਹੀ ਹੋਣੀ ਹੈ, ਅੱਗੇ 30 ਜੂਨ ਤੱਕ ਹੁੰਦੀ ਸੀ, ਯਾਨੀ 15 ਅਪ੍ਰੈਲ ਤੱਕ ਇੰਨੀ ਘੱਟ ਨਮੀ ਵਾਲਾ ਚੌਲ ਤਿਆਰ ਹੋਣਾ ਹੀ ਸੰਭਵ ਨਹੀਂ ਹੈ। ਜੇ ਤੁਸੀਂ ਉਹਨੂੰ ਡਰਾਇਰ ਦੇ ਨਾਲ ਸੁਕਾਓਗੇ ਵੀ ਤਾਂ ਜਿਹੜਾ ਵਾਤਾਵਰਨ ਵਿੱਚ ਮੌਜੂਦ ਜਿਹੜੀ ਨਮੀ ਆ ਉਹਨੂੰ ਚਾਵਲ ਸੋਖ ਲਊਗਾ। ਸੋ ਦੋਹਰੀ ਵਾਰ ਪੰਜਾਬ ਦੇ ਕਿਸਾਨ ਤੇ ਪਏਗੀ। ਖੁਦ ਪੰਜਾਬ ਸਰਕਾਰ ਕਹਿ ਰਹੀ ਹੈ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਮਹੇਸ਼ ਸਿੰਘ ਗਰੇਵਾਲ ਦਾ ਬਿਆਨ ਆਇਆ ਕਿ ਸੈਂਟਰ ਗਵਰਨਮੈਂਟ ਨੇ ਠੀਕ ਨਹੀਂ ਕੀਤਾ ਨਮੀ ਘਟਾ ਕੇ, ਇਹਦਾ ਬੁਰਾ ਅਸਰ ਪੰਜਾਬ ਤੇ ਪੈਣਾ ਹੈ। ਕਿਸਾਨ ਜਥੇਬੰਦੀਆਂ ਦੇ ਖਿਲਾਫ ਇੱਕ ਸੰਗਠਨ ਹੋ ਕੇ ਜਿਹੜਾ ਉਹ ਕੋਈ ਐਜੀਟੇਸ਼ਨ ਕਰਨਾ ਚਾਹੁੰਦੀ ਹੈ ਤੇ ਵਿਰੋਧੀਆਂ ਨੂੰ ਖਾਸ ਤੌਰ ਤੇ ਕਾਂਗਰਸ ਨੂੰ ਜਿਹੜਾ ਇਹ ਮੌਕਾ ਮਿਲ ਗਿਆ ਇਹ ਕਹਿਣ ਦਾ ਵੀ ਦੇਖੋ ਜੀ ਬਾਦਲ ਸਾਹਿਬ ਤੇ ਸੁਖਬੀਰ ਬਾਦਲ ਅੱਡੀਆਂ ਚੁੱਕ ਕੇ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਾਉਣ ਨੂੰ ਕਾਹਲੇ ਸੀ ਤੇ ਅੱਜ ਸਰਕਾਰ ਬਣੀ ਹੈ ਤੇ ਹੁਣ ਰੋਣਾ ਰੋਂਦੇ ਆ ਕਿ ਇਹਨਾਂ ਨੂੰ ਤਾਂ ਡਾਕਟਰ ਮਨਮੋਹਨ ਸਿੰਘ ਹੀ ਚੰਗੇ ਸੀ, ਜਦੋਂ ਜਾਂਦੇ ਸੀ ਜੋ ਮੰਗਦੇ ਸੀ ਦੇ ਤਾਂ ਦਿੰਦੇ ਸੀ। ਸੋ ਅਲਟੀਮੇਟਲੀ ਅਸੀਂ ਸਮਝਦੇ ਹਾਂ ਕਿ ਕੇਂਦਰ ਦਾ ਪੰਜਾਬ ਪ੍ਰਤੀ ਵਤੀਰਾ ਉਹ ਪੋਜ਼ਿਟਿਵ ਨਹੀਂ ਹੈ। ਇਹਦੇ ਕਾਰਨ ਕੁਝ ਲੋਕ ਤਾਂ ਇਹ ਕਹਿੰਦੇ ਆ ਕਿ ਅਰੁਣ ਜੇਟਲੀ ਆਪਣੀ ਹਾਰ ਦਾ ਬਦਲਾ ਲੈ ਰਹੇ ਆ, ਪਰ ਮੈਂ ਸਮਝਿਆ ਕਿ ਅਰੁਣ ਜੇਟਲੀ ਵਰਗੇ ਸਿਆਣੇ ਜਿਹੜੇ ਸਿਆਸਤਦਾਨ ਹੈ ਜਿਨ੍ਹਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ, ਭਾਰਤ ਦੇ 2 ਅਹਿਮ ਮਹਿਕਮੇ ਦਾ ਭਾਰ ਉਹਨਾਂ ਦੇ ਮੋਢੇ ਤੇ ਡਿਫੈਂਸ ਦਾ ਤੇ ਨਾਲ ਫਾਈਨਾਂਸ ਦਾ, ਉਹਨਾਂ ਨੂੰ ਜ਼ਰੂਰ ਇਸ ਢੰਗ ਦੇ ਨਾਲ ਬਿਹੇਵ ਕਰਨਾ ਚਾਹੀਦਾ ਹੈ ਕਿ ਉਹਨਾਂ ਤੇ ਇਹ ਇਲਜ਼ਾਮ ਨਾ ਲੱਗੇ ਕਿ ਉਹ ਪੰਜਾਬੀਆਂ ਤੋਂ ਬਦਲਾ ਲੈ ਰਹੇ, ਆਪਣੀ ਹਾਰ ਦਾ ਅੰਮ੍ਰਿਤਸਰ ਤੋਂ ਹਾਰ ਗਏ ਸੀ। ਇੱਕ ਨਾਲ ਹੀ ਗੱਲ ਮੈਂ ਜੋੜਦਾ, ਨਵੀਂ ਇੱਕ ਹੋਰ ਗੱਲ ਇਹ ਆਈ ਆ, ਡਿਫੈਂਸ ਮਿਨਿਸਟਰ ਦੇ ਤੌਰ ਤੇ ਵੀ ਜੀ ਅਰੁਣ ਜੇਟਲੀ ਨੇ ਪੰਜਾਬੀਆਂ ਦੀ ਜਿਹੜੀ ਫੌਜ ਵਿੱਚ ਭਰਤੀ ਹੈ ਉਹਦੇ ਤੇ ਕੱਟ ਲਾ ਦਿੱਤਾ।
ਕਹਿ ਦਿੱਤਾ ਅੱਗੇ ਪੰਜਾਬੀ ਵੱਡੀ ਗਿਣਤੀ 'ਚ ਭਰਤੀ ਹੁੰਦੇ ਸੀ ਆਰਮੀ 'ਚ। ਹੁਣ ਇਹ ਕਹਿ ਦਿੱਤਾ ਕਿ ਆਬਾਦੀ ਦੇ ਲਿਹਾਜ਼ ਦੇ ਨਾਲ ਹੀ ਜਿਹੜੀ ਆ ਭਰਤੀ ਹੋਏਗੀ। ਪੰਜਾਬ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਭਰਤੀ ਲਈ ਜਿਹੜੀ ਛੋਟ ਮਿਲਦੀ ਸੀ ਕਿ ਪੰਜਾਬੀਆਂ ਨੇ ਹਰ ਮੁਹਾਜ਼ ਦੇ ਉੱਤੇ ਦੇਸ਼ ਦੀ ਰਾਖੀ ਲਈ ਸਭ ਤੋਂ ਅੱਗੇ ਹੋ ਕੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ। ਉਹ ਜਿਹੜਾ ਇੱਕ ਰਵਾਇਤ ਸੀ ਪੰਜਾਬੀ ਫੌਜੀ ਦੀ, ਉਹ ਰਵਾਇਤ ਵੀ ਜਿਹੜੀ ਹੈ ਉਹਨੂੰ ਵੀ ਜਿਹੜਾ ਕਿਤੇ ਨਾ ਕਿਤੇ ਸਬੂਤ ਦਿੱਤਾ ਗਿਆ ਭਵਿੱਖ ਦੇ ਵਿੱਚ। ਡਿਫੈਂਸ ਮਿਨਿਸਟਰੀ ਨੇ ਅਰੁਣ ਜੇਟਲੀ ਦੇ ਦਸਤਖਤਾਂ ਦੇ ਹੇਠ ਬਕਾਇਦਾ ਚਿੱਠੀ ਜਾਰੀ ਕੀਤੀ ਹੈ ਕਿ ਆਬਾਦੀ ਦੇ ਲਿਹਾਜ਼ ਦੇ ਨਾਲ ਹੀ ਜਿਹੜੀ ਆਰਮੀ ਦੇ ਵਿੱਚ ਜਿਹੜੀ ਭਰਤੀ ਹੋਏਗੀ। ਪੰਜਾਬ ਨੂੰ ਇਹਦੇ ਨਾਲ ਇੱਕ ਨਵਾਂ ਨੁਕਸਾਨ ਹੋਏਗਾ, ਪੰਜਾਬ ਤੋਂ ਭਰਤੀ ਘਟੇਗੀ ਆਰਮੀ ਦੇ ਵਿੱਚ। ਸੋ ਇਹ ਕੁਝ ਧੱਕੇ ਜਿਹੜੇ ਆ ਪੰਜਾਬ ਦੇ ਨਾਲ ਹੋ ਰਹੇ ਆ ਤੇ ਉਹਦੇ ਬਾਵਜੂਦ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਹਾਲੇ ਵੀ ਨਿਭ ਰਹੀ ਹੈ ਬੀਜੇਪੀ ਦੇ ਨਾਲ। ਹਾਲੇ ਵੀ ਮੈਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹਜੇ ਕੁਝ ਦੇਰ ਨਿਭ ਸਕਦਾ, ਕਿਉਂਕਿ ਸਿਧਾਂਤਕ ਨਹੀਂ ਕੁਰਸੀ ਦੀ ਸਾਂਝ ਹੈ ਤੇ ਕੁਰਸੀ ਦੀ ਸਾਂਝ ਚੱਲ ਜਾਇਆ ਕਰਦੀ। ਕਈ ਵਾਰੀ ਸਿਧਾਂਤ ਦੇ ਵਿੱਚ ਤਾਂ ਮਤਭੇਦ ਪੈਦਾ ਹੁੰਦੇ ਆ ਨਾ, ਸਿਧਾਂਤਕ ਤੌਰ ਤੇ ਤੁਹਾਡੇ ਮਤਭੇਦ ਪੈਦਾ ਹੋ ਜਾਂਦੇ ਆ। ਕੁਰਸੀ ਲਈ ਕੁਰਸੀ ਹਾਸਲ ਕਰਨੀ ਹੈ, ਅੱਧੀ ਕੁਰਸੀ ਤੂੰ ਫੜ ਲੈਂਦੀ ਮੈਂ ਫੜ ਲੈਂਦਾ, ਬਸ ਇੱਕ ਦੂਜੇ ਦੀ ਪਿੱਠ ਖੁਰਕਣੀ ਹੈ। ਇਸ ਕਰਕੇ ਕੁਝ ਸਮੇਂ ਤੱਕ ਇਹਨਾਂ ਦਾ ਗੱਠਜੋੜ ਚੱਲ ਵੀ ਸਕਦਾ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਘੱਟੋ ਘੱਟ ਇਹਨਾਂ ਸਾਰੀਆਂ ਚੀਜ਼ਾਂ ਤੇ ਜ਼ਰੂਰ ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿ ਉਹ ਪੰਜਾਬੀਆਂ ਦੇ ਨਾਲ ਜੇ ਬੀਜੇਪੀ ਧੋਖਾ ਕਰ ਰਹੀ ਹੈ ਤਾਂ ਉਸ ਧੋਖੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਿੰਨੀ ਦੇਰ ਹੋਰ ਸ਼ਾਮਲ ਰਹਿਣਾ ਜੀ। ਤੇ ਅੱਗੇ ਜਿਸ ਤਰ੍ਹਾਂ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ, ਨਾਲ ਲੱਗਦੀ ਗੱਲ ਮਾਲਵੇ ਦੇ ਵਿੱਚ ਜਿਹੜਾ ਖੁਦਕਸ਼ੀਆਂ ਦਾ ਰੁਝਾਨ ਆ ਉਹ ਵੀ ਬਹੁਤ ਵੱਧ ਗਿਆ ਹੈ। ਦੇਖੋ ਮਾਲਵੇ ਤਾਂ ਅੱਗੇ ਵੀ ਖੁਦਕੁਸ਼ੀਆਂ ਦਾ ਵੱਡਾ ਰੁਝਾਨ ਰਿਹਾ, ਤੁਹਾਨੂੰ ਇਸ ਗੱਲ ਦਾ ਪਤਾ, ਪਰ ਪਿਛਲੇ ਕੁਝ ਸਮੇਂ ਤੋਂ ਖੁਦਕੁਸ਼ੀਆਂ ਬਾਰੇ ਬਹੁਤੀ ਜਿਹੜੀ ਚਰਚਾ ਜਿਹੜੀ ਅਸੀਂ ਨਹੀਂ ਕਰਦੇ ਰਹੇ। ਉਹਦਾ ਕਾਰਨ ਹੈ ਕਿ ਦੇਸ਼ ਦੀਆਂ ਹੋਰ ਬੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਰਹੀਆਂ, ਅਸੀਂ ਉਹਨਾਂ ਤੇ ਬਹੁਤੀ ਚਰਚਾ ਕਰਦੇ ਰਹੇ। ਪਰ ਪਿਛਲੇ ਦਿਨਾਂ ਦੇ ਵਿੱਚ ਜੋ ਖਬਰਾਂ ਆਈਆਂ ਉਹਦੇ 'ਚ ਜਿੱਦਾਂ ਖੁਦਕੁਸ਼ੀਆਂ ਜਿਹੜੀਆਂ ਉਹਨਾਂ ਦੀ ਗਿਣਤੀ ਜਿਹੜੀ ਵਧੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਤੁਸੀਂ ਕਹਿ ਸਕਦੇ ਹੋ ਝਟਕੇ ਦੇ ਤੌਰ ਤੇ ਤੁਸੀਂ ਲੈ ਸਕਦੇ ਹੋ। ਮਾਲਵੇ ਦੇ ਵਿੱਚ ਖਾਸ ਤੌਰ ਦੇ ਉੱਤੇ ਜੀ ਮਾਲਵੇ ਦੇ ਵਿੱਚ ਪਿਛਲੇ 9 ਸਾਲਾਂ ਦੇ ਵਿੱਚ ਜੋ ਤਾਜ਼ਾ ਖਬਰਾਂ ਆ 4800 ਦੇ ਕਰੀਬ ਖੁਦਕੁਸ਼ੀਆਂ ਹੋਈਆਂ ਕਿਸਾਨਾਂ ਦੀਆਂ। 11 ਖੁਦਕੁਸ਼ੀਆਂ ਤਾਂ ਪਿਛਲੇ ਜੁਲਾਈ ਮਹੀਨੇ 'ਚ ਹੋ ਗਈਆਂ। ਕੈਂਸਰ ਇੱਕ ਵਾਰ ਫਿਰ ਮਾਲਵੇ ਤੇ ਹਮਲਾ ਤੇਜ਼ ਕਰ ਰਿਹਾ ਹੈ। ਮਾਲਵੇ ਦਾ ਵਾਤਾਵਰਨ ਜਿਹੜਾ ਆ ਉੱਥੇ ਇੰਨੀਆਂ ਜ਼ਹਿਰਾਂ ਘੁਲ ਗਈ ਹੈ ਕਿ ਕੈਂਸਰ ਜਿਹੜਾ ਆ ਉਹਨੇ ਆਪਣੇ ਪੈਰ ਬਹੁਤ ਬੁਰੀ ਤਰ੍ਹਾਂ ਹੋਰ ਫੈਲਾ ਲਏ ਆ। ਇਹਦੇ ਨਾਲ ਨਾਲ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹ ਲਗਾਤਾਰ ਵਧੇ ਆ। ਕਿਸਾਨੀ ਪੂਰੀ ਤਰ੍ਹਾਂ ਮਾਲਵੇ ਦੀ ਜਿਹੜੀ ਆ ਕਰਜ਼ੇ ਹੇਠ ਹੈ। ਕਿਸਾਨਾਂ ਵਾਸਤੇ ਸਪੈਸ਼ਲ ਪੈਕੇਜ ਦੀ ਬੰਦ ਜਿਹੜੀ ਸੈਂਟਰ ਗਵਰਨਮੈਂਟ ਤੋਂ ਕਰਦੀ ਰਹੀ ਪੰਜਾਬ ਦੀ ਗਵਰਨਮੈਂਟ, ਉਹਦੇ ਤੋਂ ਕੁਝ ਨਹੀਂ ਮਿਲਿਆ, ਪਰ ਪੰਜਾਬ ਗਵਰਨਮੈਂਟ ਨੇ ਆਪ ਵੀ ਸਾਡੇ ਕਿਸਾਨਾਂ ਦੇ ਹਿੱਤ ਦੇ ਵਿੱਚ ਕੁਝ ਨਹੀਂ ਕੀਤਾ। ਉਸੇ ਤਰ੍ਹਾਂ ਰਸਾਇਣਕ ਖਾਦਾਂ ਦੀ ਰਸਾਇਣਾਂ ਦੀ ਵਰਤੋਂ ਜਿਹੜੀ ਹੈ ਬਹੁਤਾਤ ਦੇ ਵਿੱਚ ਮਾਲਵੇ ਦੇ ਵਿੱਚ ਚੱਲ ਰਹੀ ਹੈ ਤੇ ਕੈਂਸਰ ਦੀ ਟ੍ਰੇਨ ਜਿਹੜੀ ਬਠਿੰਡੇ ਤੋਂ ਬੀਕਾਨੇਰ ਰੋਜ਼ ਜਾਂਦੀ ਉਹਨੂੰ ਨਾ ਹੀ ਕੈਂਸਰ ਟ੍ਰੇਨ ਪੈ ਗਿਆ, ਉਹ ਹੋਰ ਜ਼ਿਆਦਾ ਜਿਹੜੀ ਹੈ ਕੱਲ ਭਰ ਕੇ ਜਾਣ ਲੱਗ ਪਈ ਹੈ। ਅਲਟੀਮੇਟਲੀ ਪੰਜਾਬ ਦਾ ਕਿਸਾਨ ਕਰਜ਼ੇ 'ਚ ਹੈ। ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਜਿਹੜਾ ਉਹ ਖੁਦਕੁਸ਼ੀ ਦੇ ਰਸਤੇ ਤੇ ਪੈ ਰਿਹਾ ਹੈ ਤੇ ਪੰਜਾਬ ਦੀ ਹਕੂਮਤ ਹਾਲੇ ਵੀ ਇਹਦੇ ਬਾਰੇ ਸੁਚੇਤ ਨਹੀਂ। ਕੋਈ ਪਾਲਿਸੀ ਏਦਾਂ ਦੀ ਨਹੀਂ ਪੰਜਾਬ ਗਵਰਨਮੈਂਟ ਨੇ ਹਾਲੇ ਤੱਕ ਜਿਹੜੀ ਅਡਾਪਟ ਕੀਤੀ ਜਿਹਦੇ ਨਾਲ ਕੈਂਸਰ ਤੋਂ ਮੁਕਤੀ ਪਾ ਸਕੇ ਮਾਲਵਾ, ਜਿਹਦੇ ਨਾਲ ਕਰਜ਼ੇ ਤੋਂ ਮੁਕਤੀ ਪਾ ਸਕੇ ਮਾਲਵੇ ਦਾ ਕਿਸਾਨ, ਤਾਂ ਜੋ ਖੁਦਕੁਸ਼ੀ ਵੱਲ ਨਾ ਵਧੇ। ਸੋ ਸਰਕਾਰ ਦੀਆਂ ਪ੍ਰਾਇਓਰਟੀਆਂ ਜਿਹੜੀਆਂ ਆ ਉਹ ਸਿਰਫ ਵੋਟਾਂ ਹਾਸਲ ਕਰਨੀਆਂ। ਸਰਕਾਰ ਦੀ ਪਹਿਲ ਕਦਮੀ ਦੇ ਵਿੱਚ ਕਿਸਾਨ ਨਹੀਂ ਹੈ। ਜਿਹੜਾ ਕਿਸਾਨ ਸਾਰੇ ਦੇਸ਼ ਦਾ ਅੰਨਦਾਤਾ ਪੰਜਾਬੀ ਕਿਸਾਨ, ਉਹਦੀ ਭਲਾਈ ਉਹਦੀ ਮੁਕਤੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਸਰਕਾਰ ਦੇ ਏਜੰਡੇ ਤੇ ਨਹੀਂ ਹੈ ਜੀ। ਅਜੇ ਤੇ ਅੱਗੇ ਆਉਣੇ ਜੀ ਕਾਂਗਰਸ ਦੇ ਵੱਲ ਜਗਮੀਤ ਬਰਾੜ ਦੇ ਵੱਲ, ਜਿਸ ਤਰ੍ਹਾਂ ਉਸ ਨੂੰ ਕਾਂਗਰਸ ਦੇ ਵਿੱਚੋਂ ਕੱਢ ਦਿੱਤਾ ਗਿਆ ਆ, ਪਰ ਫਿਰ ਵੀ ਉਹ ਘਰ ਵਾਪਸੀ ਲਈ ਅਪੀਲ ਕਰ ਰਹੇ ਆ। ਕੀ ਕਾਰਨ ਆ ਕਿ ਉਹ ਵਾਪਸ ਜਾਣਾ ਚਾਹੁੰਦੇ ਕਾਂਗਰਸ ਦੇ ਵਿੱਚ? ਦੇਖੋ ਜਗਮੀਤ ਬਰਾੜ ਸੀਨੀਅਰ ਕਾਂਗਰਸੀ ਲੀਡਰ ਨੇ, ਹਾਲੇ ਵੀ ਕਾਂਗਰਸ ਦੇ, ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਡਿਸਮਿਸ ਨਹੀਂ ਕੀਤਾ ਗਿਆ ਜੀ। ਸਸਪੈਂਸ਼ਨ ਜਿਹੜੀ ਹੁੰਦੀ ਆ ਮੁਅੱਤਲੀ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਚ ਬਹਾਲੀ ਦੀ ਸੰਭਾਵਨਾ ਹੁੰਦੀ ਆ। ਤੁਸੀਂ ਫਿਰ ਤੋਂ ਬੰਦੇ ਨੂੰ ਵਾਪਸ ਲੈ ਸਕਦੇ ਹੋ ਪਾਰਟੀ ਦੇ ਵਿੱਚ। ਜਦੋਂ ਤੁਸੀਂ ਬਰਖਾਸਤ ਕਰ ਦਿੰਦੇ ਹੋ ਕਿਸੇ ਨੂੰ 6 ਸਾਲ ਵਾਸਤੇ ਕਰ ਦਿੰਦੇ ਹੋ ਤੇ ਸੰਭਾਵਨਾਵਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ। ਜਗਮੀਤ ਬਰਾੜ ਬਾਰੇ ਅਸੀਂ ਬੜਾ ਸਾਫ਼ ਹੈ ਇਸ ਮਾਮਲੇ ਦੇ ਵਿੱਚ। ਜਗਮੀਤ ਬਰਾੜ ਪੰਜਾਬ ਕਾਂਗਰਸ ਦੇ ਬੜੇ ਓਨੈਸਟ ਕਿਸਮ ਦੇ ਆਗੂ ਨੇ ਤੇ ਕਿਸੇ ਕਿਸਮ ਦਾ ਕੋਈ ਕਰਪਸ਼ਨ ਦਾ ਇਲਜ਼ਾਮ ਕਦੇ ਨਹੀਂ ਲੱਗਾ। ਜਗਮੀਤ ਬਰਾੜ ਨੋ ਡਾਊਟ ਇੱਕ ਮਾਰਕਸਿਸਟ ਦੇ ਲੀਡਰ ਦੇ ਤੌਰ ਤੇ ਵੀ ਜਾਣੇ ਜਾਂਦੇ ਆ,
ਪਰ ਅੱਜ ਦੀ ਤਰੀਕ ਦੇ ਵਿੱਚ ਜਗਮੀਤ ਬਰਾੜ ਦਾ ਕੋਈ ਧੜਾ ਨਹੀਂ ਹੈ ਪੰਜਾਬ ਦੇ ਵਿੱਚ। ਧੜੇ ਰਹੇ ਆ ਵੱਖਰੇ ਵੱਖਰੇ ਪੰਜਾਬ ਕਾਂਗਰਸ ਦੇ ਵਿੱਚ। ਕਿਸੇ ਵੇਲੇ ਜਗਮੀਤ ਬਰਾੜ ਦਾ ਵੀ ਇੱਕ ਧੜਾ ਹੁੰਦਾ ਸੀ। ਅੱਜ ਰਜਿੰਦਰ ਕੌਰ ਭੱਠਲ ਦਾ ਵੀ ਕੋਈ ਧੜਾ ਨਹੀਂ। ਕਿਸੇ ਵੇਲੇ ਰਜਿੰਦਰ ਕੌਰ ਭੱਠਲ ਜਿਹੜੀ 30-35 ਵਿਧਾਇਕਾਂ ਨੂੰ ਨਾਲ ਲੈ ਕੇ ਕੈਪਟਨ ਅਮਰਿੰਦਰ ਦੇ ਖਿਲਾਫ ਦਿੱਲੀ ਜਾ ਕੇ ਧਰਨਾ ਲਾ ਕੇ ਬਹਿ ਗਈ ਸੀ। ਉਹਦਾ ਧੜਾ ਹੁੰਦਾ ਸੀ। ਬਾਅਦ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਆ ਗਈ ਤੇ ਸਾਰਾ ਕੁਝ ਜਿਹੜਾ ਲਾਮਬੰਦੀ ਜਿਹੜੀ ਹੈ ਕਾਂਗਰਸੀਆਂ ਦੀ ਉਹ ਕੈਪਟਨ ਅਮਰਿੰਦਰ ਦੇ ਆਲੇ ਦੁਆਲੇ ਹੋ ਗਈ। ਹੁਣ ਬੀਜੇਪੀ ਭਾਰਤ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦਾ ਵੀ ਉਸ ਰੂਪ 'ਚ ਧੜਾ ਨਹੀਂ ਹੈ ਜਿੱਦਾਂ ਦਾ ਧੜਾ ਇਸ ਵੇਲੇ ਕੈਪਟਨ ਅਮਰਿੰਦਰ ਦਾ ਹੈ। ਸੋ ਪਹਿਲੀ ਗੱਲ ਤਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਆਲ ਇੰਡੀਆ ਕਾਂਗਰਸ ਨੇ ਇਸ ਇਲਜ਼ਾਮ ਦੇ ਵਿੱਚ ਕਿ ਜਗਮੀਤ ਬਰਾੜ ਨੇ ਖੁੱਲ੍ਹੇਆਮ ਸੋਨੀਆ ਗਾਂਧੀ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਸੀ। ਉਹਨੂੰ ਸਸਪੈਂਡ ਇਸ ਕਰਕੇ ਕੀਤਾ ਗਿਆ। ਨਹੀਂ ਤਾਂ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਲੋਕ ਕਾਂਗਰਸ ਪਾਰਟੀ 'ਚ ਰਹਿੰਦੇ ਹੋਇਆ ਕਾਂਗਰਸ ਦੀ ਨੁਕਤਾਚੀਨੀ ਕਰਦੇ ਆ। ਨਹੀਂ ਤਾਂ ਹੁਣ ਤਾਂ ਕੈਪਟਨ ਅਮਰਿੰਦਰ ਨੂੰ ਵੀ ਸਸਪੈਂਡ ਕਰ ਦਿੱਤਾ ਜਾਂਦਾ। ਪ੍ਰਤਾਪ ਸਿੰਘ ਬਾਜਵਾ ਵੀ ਕਈ ਵਾਰੀ ਸਸਪੈਂਡ ਹੋ ਜਾਂਦੇ ਕਿਉਂਕਿ ਉਹਨਾਂ ਦੇ ਪਿੱਛੇ ਥੋੜ੍ਹੀ ਬਹੁਤ ਤਾਕਤ ਧੜੇਬਾਜ਼ੀ ਦੀ ਹੈਗੀ ਹੈ। ਜਗਮੀਤ ਬਰਾੜ ਜਿਹੜੇ ਇਕੱਲੇ ਰਹਿ ਗਏ ਤੇ ਇਸ ਕਰਕੇ ਸਸਪੈਂਡ ਕਰ ਦਿੱਤਾ, ਪਰ ਉਹਨਾਂ ਨੂੰ ਬਰਖਾਸਤ ਨਹੀਂ ਕੀਤਾ ਗਿਆ। ਹੁਣ ਇਹ ਜਗਮੀਤ ਬਰਾੜ ਨੇ ਕੋਈ ਆਪਸ਼ਨ ਕੀ ਸੀ? ਅਕਾਲੀਆਂ ਵੱਲੋਂ ਜਾ ਨਹੀਂ ਸੀ ਸਕਦੇ ਕਿਉਂਕਿ ਉੱਥੇ ਸਪੇਸ ਹੀ ਕੋਈ ਨਹੀਂ ਜਗਮੀਤ ਬਰਾੜ ਲਈ। ਆਮ ਆਦਮੀ ਪਾਰਟੀ ਨੂੰ ਥੋੜਾ ਝੁਕਾਅ ਸੀਗਾ ਉਹਨਾਂ ਦਾ, ਪਰ ਆਮ ਆਦਮੀ ਪਾਰਟੀ ਆਪ ਜਿਹੜੀ ਹੈ ਚੜ੍ਹਦਾ ਹੋਇਆ ਪਾਣੀ ਉਹਨਾਂ ਦਾ ਉਤਰਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ। ਇਸ ਕਰਕੇ ਉਹਨਾਂ ਕੋਲ ਹੱਲ ਕੋਈ ਨਹੀਂ। ਇਸੇ ਕਰਕੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹ ਵਾਪਸ ਲਿਆ ਜਾਏ ਤੇ ਉਹਨੂੰ ਹਰਿਆਣੇ ਦੇ ਜਿਹੜੇ ਬਾਗੀ ਕਾਂਗਰਸੀ ਹੈ ਅਮਰਿੰਦਰ ਸਿੰਘ ਉਹਦੇ ਨਾਲ ਨਾ ਜੋੜਿਆ ਜਾਏ। ਜਗਮੀਤ ਬਰਾੜ ਨੇ ਕਿਹਾ ਕਿ ਬੜੇ ਓਨੈਸਟ ਹੈ, ਆਪਣੀ ਪਾਰਟੀ ਲਈ ਕਾਂਗਰਸ ਪਾਰਟੀ ਲਈ ਜੀ ਜਾਨ ਨਾਲ ਕੰਮ ਕਰਨਗੇ। ਉਹਨਾਂ ਦੀ ਜਿਹੜੀ ਸਸਪੈਂਸ਼ਨ ਉਹਨੂੰ ਰੱਦ ਕਰ ਦਿੱਤਾ ਜਾਏ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਇੱਥੇ ਸੋਚੇ ਕਿਉਂਕਿ ਜਗਮੀਤ ਬਰਾੜ ਨੇ ਉਸ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਬਿਆਨਬਾਜ਼ੀ ਨਹੀਂ ਕੀਤੀ। ਜਗਮੀਤ ਬਰਾੜ ਨੇ ਹੁਣ ਚਿੱਠੀ ਲਿਖੀ ਹੈ ਕਿ ਮੈਨੂੰ ਕਾਂਗਰਸ 'ਚ ਜਿਹੜਾ ਬਹਾਲ ਕੀਤਾ ਜਾਏ। ਸੋ ਹਾਈਕਮਾਨ ਸੋਚੇਗੀ ਕਿਉਂਕਿ ਹਾਈਕਮਾਨ ਦੇ ਉੱਤੇ ਜਿਹੜਾ ਜੋ ਜਗਮੀਤ ਬਰਾੜ ਦਾ ਦਾਅਵਾ ਆ ਇਹ ਵੀ ਹਾਈਕਮਾਨ ਨੂੰ ਇਹ ਕਨਵੇ ਕੀਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ, ਬੀਬੀ ਭੱਠਲ ਨੇ ਵੀ ਤੇ ਕੈਪਟਨ ਅਮਰਿੰਦਰ ਨੇ ਵੀ ਜਗਮੀਤ ਬਰਾੜ ਨੂੰ ਵਾਪਸ ਲਿਆ ਜਾਣਾ ਚਾਹੀਦਾ। ਉਹਨੂੰ ਧੱਕਣਾ ਨਹੀਂ ਚਾਹੀਦਾ, ਆਪਣੇ ਤੋਂ ਬਾਹਰ ਲਿਜਾਣਾ ਚਾਹੀਦਾ। ਇਹਨੂੰ ਚੰਗਾ ਕਿ ਉਹਨੂੰ ਵਾਪਸ ਲੈ ਲਿਆ ਜਾਏ। ਸੋ ਲੱਗਦਾ ਹੈ ਕਿ ਜਗਮੀਤ ਬਰਾੜ ਨੂੰ ਦੀ ਵਾਪਸੀ ਜਿਹੜੀ ਹੈ ਕਾਂਗਰਸ 'ਚ ਹੋ ਸਕਦੀ ਹੈ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਤੁਸੀਂ ਪੰਜਾਬ ਬਾਰੇ ਪੂਰੇ ਭਾਰਤ ਬਾਰੇ ਸਾਨੂੰ ਖਬਰਸਾਰ ਦਿੱਤੀ ਹੈ। बहुत बहुत शुक्रिया बलविंदर जी। अगले हफ्ते इसे दिन फिर होएगी इसी वक्त मुलाकात। पंजाबी रेडियो यूएसए ਦੇ ਸਾਰੇ ਸਰੋਤਿਆਂ ਲਈ ਸ਼ੁਭ ਸ਼ਾਮ। ਜੀ ਸਰੋਤਿਓ, ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ।